ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਮੀਤ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503 4159090503। ਕ੍ਰਿਸ਼ਨ ਤਨੋਤਾ, ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਐਨ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਅਟਵਾਲ 559 374 4541 ਤੇ ਜ਼ੈਂਡਰ ਗਰੁੱਪ, ਜਿੱਥੇ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਸਿੰਘ ਚੀਮਾ 855 905 2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਤੇਜਿੰਦਰ ਬੱਗੇ ਨੂੰ ਫੜਨ ਲਈ ਪੁਲਿਸ ਖੁਦ ਫਸੀ, ਦਿਨ ਭਰ ਚੱਲਿਆ ਡਰਾਮਾ, ਮਾਮਲਾ ਹਾਈ ਕੋਰਟ 'ਚ। ਬਿਲਕੁਲ, ਤੇ ਹਾਈ ਕੋਰਟ ਦੇ ਵਿੱਚੋਂ ਵੀ ਪੰਜਾਬ ਪੁਲਿਸ ਨੂੰ ਝਟਕਾ। ਲੇਟੈਸਟ ਨਿਊਜ਼ ਇਹੀ ਹੈ ਕਿ ਹਾਈ ਕੋਰਟ ਦੇ ਵਿੱਚ ਵੀ ਪੰਜਾਬ ਪੁਲਿਸ ਦੇ ਖਾਲੀ ਹੱਥ ਰਹਿ ਗਏ ਆ। ਕਿਉਂਕਿ ਇਹਨਾਂ ਨੇ ਆਖਿਆ ਸੀਗਾ ਕਿ ਹਰਿਆਣੇ ਦੇ ਵਿੱਚ ਐਟਲੀਸਟ ਬੱਗਾ ਰਹਿ ਜਾਵੇ, ਪਰ ਦੇਰ ਸ਼ਾਮ ਤੱਕ ਇਹ ਖਬਰ ਆ ਗਈ ਕਿ ਬੱਗਾ ਨੂੰ ਦਿੱਲੀ ਪੁਲਿਸ ਵਾਪਸ ਲੈ ਗਈ ਆ। ਤੋ ਦਿਨ ਭਰ ਦਾ ਜੋ ਇਹ ਸਾਰਾ ਡਰਾਮਾ ਸੀਗਾ, ਸ਼ਾਮ ਇਸ ਘਟਨਾਕ੍ਰਮ ਦੇ ਨਾਲ ਖਤਮ ਹੋਇਆ ਕਿ ਇੱਕ ਤੇ ਕੱਲ ਨੂੰ ਸੁਣਵਾਈ ਫਿਰ ਕੋਰਟ ਦੇ ਵਿੱਚ ਜਾਰੀ ਰਹੇਗੀ, ਦੂਸਰਾ ਐਫੀਡੈਵਿਟ ਫਾਈਲ ਹੋਣਗੇ ਕੱਲ ਨੂੰ, ਮਤਲਬ ਕਿ ਦਿੱਲੀ ਪੁਲਿਸ, ਹਰਿਆਣਾ ਪੁਲਿਸ, ਇਹ ਸਾਰੇ ਐਫੀਡੇਵਿਟ ਦੇਣਗੇ। ਪਰ ਜੋ ਅੱਜ ਹੋਇਆ ਉਹ ਮੇਰੇ ਖਿਆਲ ਦੇ ਨਾਲ ਇਤਿਹਾਸ ਦਾ ਹਿੱਸਾ ਹੋ ਗਿਆ। ਹਿੱਸਾ ਇਉਂ ਹੋ ਗਿਆ ਕਿ ਦੇਖੋ ਸਾਰੇ ਪਾਸੇ ਘਮਸਾਨ ਮਚ ਗਿਆ। ਇਹ ਤੇ ਸਾਫ਼ ਹੈ, ਚਲੋ ਠੀਕ ਹੈ, ਲੜਾਈ ਪੋਲਿਟਿਕਸ ਦੀ ਆ, ਨੋ ਡਾਊਟ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ ਕਿ ਪੋਲੀਟੀਸ਼ੀਅਨ ਦੀ ਲੜਾਈ ਹਮੇਸ਼ਾ ਪੋਲਿਟਿਕਸ ਦੀ ਹੁੰਦੀ ਆ। ਪਰੰਤੂ ਜੋ ਅੱਜ ਹੋਇਆ, ਤਾਕਤਾਂ ਦਾ ਟਕਰਾਓ ਹੋਇਆ, ਜਿਸ ਤਰ੍ਹਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੰਜਾਬ ਪੁਲਿਸ ਨੇ ਬੱਗਾ ਫੜਿਆ ਤੇ ਪੰਜਾਬ ਪੁਲਿਸ ਨੂੰ ਹਰਿਆਣਾ ਪੁਲਿਸ ਨੇ ਫੜ ਲਿਆ, ਤੇ ਕਮਾਲ ਦੀ ਗੱਲ ਹੈ ਕਿ ਹਰਿਆਣੇ ਪੁਲਿਸ ਤੋਂ ਬੱਗਾ ਦਿੱਲੀ ਪੁਲਿਸ ਨੇ ਫੜ ਲਿਆ। ਇਹ ਕੀ ਚੱਲਿਆ ਹੈ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਤੋ ਆਪ ਹੀ ਅੰਦਾਜ਼ਾ ਲਾ ਲਓ ਕਿ ਇਹ ਸਾਰਾ ਘਟਨਾਕ੍ਰਮ ਕਿੰਨੀ ਤੇਜ਼ੀ ਨਾਲ, ਕਿੰਨੀ ਸ਼ਿੱਦਤ ਦੇ ਨਾਲ, ਔਰ ਕਹਿ ਲਈਏ ਕਿ ਕਿੰਨੀ ਨਿਵਾਨ ਦੇ ਨਾਲ ਚੱਲਿਆ ਹੈ। ਸੋ ਗੱਲ ਇਹ ਆ ਕਿ ਦੇਖੋ, ਜੇ ਤਾਂ ਤੁਸੀਂ ਸੰਵਿਧਾਨ ਨੂੰ ਫੋਲ ਕੇ ਦੇਖੋਗੇ, ਗ੍ਰਿਫਤਾਰੀ ਦਾ ਜੋ ਪ੍ਰੋਸੀਜਰ ਆ, ਮੈਂ ਜਿਵੇਂ ਕਹਿ ਰਿਹਾ ਕਿ ਠੀਕ ਹੈ, ਪੋਲੀਟੀਕਲ ਮੋਟੀਵੇਟਡ ਕਿਹਾ ਜਾ ਸਕਦਾ, ਸਾਰਾ ਕੁਝ ਉਹ ਆਪਾਂ ਨੂੰ ਪਤਾ ਹੀ ਹੈ, ਪਰੰਤੂ ਕਿਸੇ ਦੇ ਖਿਲਾਫ FIR ਹੈ ਤਾਂ ਕਿਸੇ ਵੀ ਸਟੇਟ ਦੇ ਵਿੱਚ ਜਾ ਕੇ ਪੁਲਿਸ ਗ੍ਰਿਫਤਾਰ ਕਰ ਸਕਦੀ ਹੈ। ਬਟ ਰੌਲਾ ਇਹ ਪੈ ਗਿਆ ਕਿ ਜਿਹੜੀ ਇਹਨਾਂ ਦੀ ਸੂਚਨਾ ਦੇਣ ਗਈ ਟੋਲੀ ਸੀ, ਉਹਨਾਂ ਨੇ ਥਾਣੇ ਬਿਠਾ ਲਈ। ਅੱਛਾ, ਉਸ ਤੋਂ ਬਾਅਦ ਕਿ ਉਹਨਾਂ ਦੀ ਲਿਖਾ ਪੱਤਰੀ ਪੂਰੀ ਹੁੰਦੀ, ਇਸ ਤੋਂ ਪਹਿਲਾਂ ਹੀ ਬੱਗਾ ਦੇ ਪਿਤਾ ਦੀ ਸ਼ਿਕਾਇਤ ਤੇ ਮਾਮਲਾ ਦਰਜ ਹੋ ਜਾਂਦਾ ਹੈ ਕਿ ਮੇਰੇ ਨਾਲ ਕੁੱਟਮਾਰ ਹੋਈ ਹੈ, ਮੇਰੇ ਮੁੰਡੇ ਨੂੰ ਚੁੱਕ ਲਿਆ। ਔਰ ਵੀਡੀਓ 'ਚ ਸਾਫ਼ ਨਜ਼ਰ ਆ ਰਿਹਾ ਕਿ ਪੰਜਾਬ ਪੁਲਿਸ ਵਾਲਿਆਂ ਨੇ ਵਰਦੀ ਪਾਈ ਹੋਈ ਆ। ਉੱਥੇ ਕਿਹਾ ਜਾਂਦਾ ਕਿ ਸਾਦੀ ਵਰਦੀ 'ਚ ਕੋਈ ਬੰਦਾ ਚੱਕ ਕੇ ਲੈ ਗਿਆ। ਤਾਂ ਇਸ ਤੋਂ ਬਾਅਦ ਫਿਰ ਇਹ ਸਾਰੀ ਘੁੰਡੀ ਫਸਦੀ ਆ। ਕੋਰਟ ਮਤਲਬ ਕਿ ਨਾਲ ਦੀ ਨਾਲ ਜੋ ਦਿੱਲੀ ਪੁਲਿਸ ਦਾ ਕਹਿਣਾ ਹੈ, ਉਹਨਾਂ ਨੇ ਜੀ ਵਾਰੰਟ ਜਾਰੀ ਕੀਤੇ ਕਿ ਬੰਦਾ ਲੱਭੋ। ਫਿਰ ਇਨਪੁਟ ਮਿਲਿਆ, ਅਸੀਂ ਹਰਿਆਣਾ ਪੁਲਿਸ ਨੂੰ ਅਲਰਟ ਕੀਤਾ ਤੇ ਉਸ ਤੋਂ ਬਾਅਦ ਸਾਰਾ ਕੁਛ ਹੈ ਜਿਹੜਾ ਉਹ ਕਰ ਦਿੱਤਾ ਗਿਆ। ਤਾਂ ਤੁਸੀਂ ਆਪ ਹੀ ਸਮਝੋ ਕਿ ਸਾਰਾ ਕੁਛ ਕਿਸ ਤਰ੍ਹਾਂ ਹੋ ਗਿਆ। ਪੁਲਿਸ ਦੀ ਹੈਲਪ ਕਰਦੀ ਹੈ ਹਮੇਸ਼ਾ, ਪਰ ਇੱਥੇ ਪੁਲਿਸ ਦੀ ਦੁਸ਼ਮਣ ਬਣ ਜਾਂਦੀ ਹੈ। ਤਾਕਤਾਂ ਦਾ ਟਕਰਾਓ ਹੋਇਆ ਨਾ, ਬਿਲਕੁਲ, ਕਿ ਦਿੱਲੀ ਪੁਲਿਸ ਦੇ ਪਿੱਛੇ ਕੌਣ ਤਾਕਤ ਹੈ? ਪੰਜਾਬ ਪੁਲਿਸ ਦਾ ਤਾਂ ਆਪਾਂ ਸਮਝ ਲਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਤਾਂ ਦਿੱਲੀ ਪੁਲਿਸ ਦੇ ਪਿੱਛੇ ਕਿਹੜੀ ਤਾਕਤ ਖਲੋਤੀ ਸੀ? ਜੋ ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ਦਾ DSP ਜਿਹੜਾ ਸ਼ਰੇਆਮ ਕਹੀ ਜਾਂਦਾ ਹੈ 112 ਤੇ ਕਾਲ ਕਰਕੇ ਕਿ ਬਈ
ਮੇਰੀ ਨਾ ਇੱਥੇ ਆਮਦ ਹੋ ਰਹੀ ਹੈ ਨਾ ਰਵਾਨਗੀ ਹੋ ਰਹੀ ਹੈ, ਤੁਹਾਡਾ ਐਸਐਚਓ ਮੇਰੀ ਗੱਲ ਨਹੀਂ ਸੁਣ ਰਿਹਾ। ਤੇ ਉਹ ਉਹੀ ਕੁੰਡੀ ਸੀ ਕਿ ਲਿਖਾ ਪੱਤਰੀ ਉਹਨਾਂ ਨੇ ਮਤਲਬ ਕਿ ਨਹੀਂ ਕੀਤੀ। ਹਾਲਾਂਕਿ ਸੰਵਿਧਾਨ ਦੇ ਵਿੱਚ ਇਹ ਵੀ ਪ੍ਰੋਵੀਜ਼ਨ ਨੇ, ਜਦੋਂ ਕਾਨੂੰਨੀ ਆਰਗੂਮੈਂਟ ਹੁੰਦੇ ਆ, ਕਿ ਜੇ ਮੰਨ ਲਓ गिरफ्तारी का प्रोसीजर सारा फॉलो नहीं किया गया, ये हुंदा है आम तौर पे, ये हिस्सा है पंजाब या कोई भी स्टेट पुलिस ले लो तुसी, ये इस प्रोसीजर का हिस्सा है कि जदों इधर उधर रेडा वजदियां ने, कई बार ये जिहड़ा मतलब कि कागजी प्रोसीजर है फॉलो नहीं करते, पर फर्ज करो जे फॉलो नहीं किया ਤਾਂ ਕੋਰਟ ਦੇ ਵਿੱਚ ਜੇ ਤੁਸੀਂ ਉਸ ਚੀਜ਼ ਨੂੰ ਸਾਬਤ ਕਰ ਦਿੰਦੇ ਹੋ ਤਾਂ ਬੇਲ ਦੇ ਵਿੱਚ ਤੁਹਾਨੂੰ ਉਹ ਹੈਲਪ ਕਰਦਾ ਹੈ। ਤਾਂ ਇੱਥੇ ਟੋਟਲੀ ਸਾਰਾ ਉਲਟਾ ਪੁਲਟਾ ਨਜ਼ਰ ਆਇਆ। ਹਾਲਾਂਕਿ ਇੱਕ ਪੰਜਾਬ ਦੇ ਵਿੱਚ ਤਾਂ ਬਹਿਸ ਛੇੜੀ ਜਾਣੀ ਹੈ ਜੀ, ਦੇਖੋ ਅਰਵਿੰਦ ਕੇਜਰੀਵਾਲ ਨੇ ਇਸ ਤਰ੍ਹਾਂ ਕਰ ਦਿੱਤਾ, ਇਸ ਤਰ੍ਹਾਂ ਕਰ ਦਿੱਤਾ। ਉਹ ਤਾਂ ਮੈਂ ਸ਼ੁਰੂ ਤੋਂ ਕਹਿ ਰਿਹਾ ਕਿ ਪੋਲੀਟੀਕਲ ਮੋਟੀਵੇਟਡ ਚੀਜ਼ਾਂ ਜਿਹੜੀਆਂ ਨੇ ਉਹ ਹੁੰਦੀਆਂ ਨੇ, ਰਾਜਨੀਤੀ ਦਾ ਹਿੱਸਾ ਹੈ, ਸਾਰਾ ਕੁਝ ਹੁੰਦਾ। ਬਟ ਜਿਸ ਤਰੀਕੇ ਦੇ ਨਾਲ ਉਧਰੋਂ ਕੇਂਦਰ ਖੇਡਿਆ ਤੇ ਦੋ ਰਾਜਾਂ ਦੀ ਪੁਲਿਸ ਖੇਡੀ ਹੈ, ਘੱਟ ਉਹ ਵੀ ਨਹੀਂ, ਔਰ ਮੈਂ ਤਾਂ ਕਹੂੰਗਾ ਕਿ ਖਤਰਨਾਕ ਹੈ ਉਹ ਜੀ। ਫੈਡਰਲ ਸਟਰਕਚਰ ਦੇ ਵਿੱਚ ਜਿਸ ਤਰ੍ਹਾਂ ਇੱਕ ਦੂਜੇ ਦੇ ਅਧਿਕਾਰਾਂ ਦੇ ਵਿੱਚ ਦਖਲ ਦਿੱਤਾ ਗਿਆ, ਇਹ ਬਹੁਤ ਖਤਰਨਾਕ ਖੇਡ ਚੱਲ ਰਹੀ ਹੈ, ਬਹੁਤ ਖਤਰਨਾਕ ਖੇਡ ਆ। ਸੋ ਅੱਜ ਦਿਨ ਭਰ ਇਹ ਸਾਰਾ ਕੁਝ ਚੱਲਦਾ ਰਿਹਾ ਕੋਰਟਾਂ ਦੇ ਵਿੱਚ। ਫਿਰ ਇਹ ਮਾਮਲੇ ਤੁਹਾਨੂੰ ਪਤਾ ਇਹੋ ਜਿਹੇ ਜਾਂਦੇ ਹੀ ਨੇ। ਤਾਂ ਦਿੱਲੀ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਸੀਗਾ, ਤਾਂ ਇਹਦੇ ਚ ਅੱਡੋ ਅੱਡ ਜਿਹੜੇ ਆ ਇਹਨਾਂ ਨੇ ਜਾ ਕੇ ਤਰਕ ਦਿੱਤੇ। ਦਿੱਲੀ ਪੁਲਿਸ ਨੇ ਕੀ ਕਿਹਾ ਮੈਂ ਉਹ ਦੱਸ ਦੇਣਾ। ਉਹ ਕਹਿੰਦੇ ਆ ਜੀ ਕਿ ਸਵੇਰੇ 8 ਵਜੇ ਜਨਕਪੁਰੀ ਥਾਣੇ ਦੇ ਵਿੱਚ ਕਿਡਨੈਪਿੰਗ ਦਾ ਕੇਸ ਦਰਜ ਹੋਇਆ। ਪੁਲਿਸ ਵਾਲੇ ਸਾਦੀ ਵਰਦੀ ਚ ਆਏ ਤੇ ਜ਼ਬਰਦਸਤੀ ਅੰਦਰ ਵੜ ਕੇ ਬੱਗੇ ਨੂੰ ਚੁੱਕ ਕੇ ਲੈ ਗਏ। ਪੁਲਿਸ ਨੇ ਕਿਡਨੈਪਿੰਗ ਦਾ ਕੇਸ ਦਰਜ ਕਰਕੇ ਦਿੱਲੀ ਹਾਈ ਕੋਰਟ ਦੇ ਮਤਲਬ ਕਿ ਕੋਲੋਂ ਸਰਚ ਵਾਰੰਟ ਲਿਆ। ਤਾਂ ਉਹ ਦੱਸ ਰਹੇ ਨੇ ਕਿ ਅਸੀਂ ਸਰਚ ਵਾਰੰਟ ਲਿਆ, ਤਾਂ ਕੋਰਟ ਨੇ ਬੱਗਾ ਨੂੰ ਲੱਭ ਕੇ ਕੋਰਟ 'ਚ ਪੇਸ਼ ਕਰਨ ਲਈ ਕਿਹਾ। ਤੇ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਹਰਿਆਣਾ ਪੁਲਿਸ ਨੂੰ ਅਲਰਟ ਭੇਜਿਆ, ਜਿਸ ਤੋਂ ਬਾਅਦ ਕੁਰੂਕਸ਼ੇਤਰ ਦੇ ਕੋਲ ਸਰਚ ਵਾਰੰਟ ਨੂੰ ਲਾਗੂ ਕੀਤਾ ਗਿਆ। ਅਸੀਂ ਕਿਸੇ ਨੂੰ ਡਿਟੇਨ ਨਹੀਂ ਕੀਤਾ। ਹਾਲਾਂਕਿ ਜਿਹੜੇ ਪੰਜਾਬ ਦੇ ਲੀਗਲ ਅਫਸਰ ਸੀਗੇ ਉਹਨਾਂ ਨੇ ਕਿਹਾ ਕਿ ਸਾਡੀ ਟੀਮ ਨੂੰ ਡਿਟੇਨ ਕੀਤਾ ਗਿਆ। ਤਾਂ ਇਹਨਾਂ ਨੇ ਅਖੀਰ ਉੱਥੇ ਜਾ ਕੇ ਕਹਿ ਦਿੱਤਾ ਕਿ ਅਸੀਂ ਕਿਸੇ ਨੂੰ ਡਿਟੇਨ ਨਹੀਂ ਕੀਤਾ। ਦੇਰ ਸ਼ਾਮ ਇਹਨਾਂ ਨੇ ਉਹ ਜਿਹੜਾ ਡੀਐਸਪੀ ਜਾਂ ਕੁਝ ਹੋਰ ਉਹਦੇ ਸਹਾਇਕ ਸੀ ਉਹਨਾਂ ਨੂੰ ਛੱਡਿਆ ਵਾ, ਪਰ ਉਹ ਤਾਂ ਕਿਉਂਕਿ ਕੱਲ ਨੂੰ ਇਹਨਾਂ ਨੇ ਐਫੀਡੇਵਿਟ ਦੇਣਾ ਸੀ, ਕੋਰਟ ਦੇ ਵਿੱਚ ਕਹਿ ਕੇ ਆਏ ਕਿ ਅਸੀਂ ਕਿਸੇ ਨੂੰ ਡਿਟੇਨ ਨਹੀਂ ਕੀਤਾ। ਸੋ ਇਹ ਸਾਰਾ ਮਾਮਲਾ ਕੁਝ ਇਸ ਕਿਸਮ ਦਾ। ਅੱਗੇ ਜੇ ਦੇਖੀਏ ਤਾਂ ਹਰਿਆਣਾ ਨੇ ਕੀ ਕਿਹਾ, ਹਰਿਆਣਾ ਪੁਲਿਸ ਨੇ ਕੀ ਕਿਹਾ ਕੋਰਟ ਦੇ ਵਿੱਚ। ਉੱਥੇ ਵਕੀਲ ਇਹਨਾਂ ਦੇ ਚੇਤਨ ਮਿੱਤਲ ਹੈ, ਉਹਨਾਂ ਨੇ ਕਿਹਾ ਕਿ ਸਾਦੇ ਕੱਪੜਿਆਂ ਦੇ ਵਿੱਚ ਅੱਤਵਾਦੀਆਂ ਦੀ ਤਰ੍ਹਾਂ ਬੱਗੇ ਨੂੰ ਫੜਿਆ ਗਿਆ। ਦਿੱਲੀ ਪੁਲਿਸ ਨੇ ਜੋ ਸਰਚ ਵਾਰੰਟ ਭੇਜਿਆ, ਦਿੱਲੀ ਪੁਲਿਸ ਨੇ ਜੋ ਸਰਚ ਵਾਰੰਟ ਭੇਜਿਆ ਅਸੀਂ ਉਹਨੂੰ ਲਾਗੂ ਕੀਤਾ। ਹਾਈ ਕੋਰਟ ਦੇ ਵਿੱਚ ਪੰਜਾਬ ਪੁਲਿਸ ਕਿਤੇ ਵੀ ਇਹ ਨਹੀਂ ਦੱਸ ਸਕੀ ਕਿ ਉਹ ਦਿੱਲੀ ਗਏ, ਤਾਂ ਇਸ ਬਾਰੇ ਚ ਦਿੱਲੀ ਪੁਲਿਸ ਨੂੰ ਸੂਚਨਾ ਕਿਉਂ ਨਹੀਂ ਦਿੱਤੀ ਗਈ, ਕਿਵੇਂ ਦਿੱਤੀ ਗਈ, ਜੇ ਦਿੱਤੀ ਗਈ ਤਾਂ ਕਿਵੇਂ ਦਿੱਤੀ ਗਈ, ਕੋਈ ਰਿਕਾਰਡ ਉਹ ਪੇਸ਼ ਨਹੀਂ ਕਰ ਸਕੇ। ਪਰ ਅਸੀਂ ਕਿਸੇ ਅਫਸਰ ਜਾਂ ਕਰਮਚਾਰੀ ਨੂੰ ਡਿਟੇਨ ਨਹੀਂ ਕੀਤਾ। ਇਹ ਹਰਿਆਣੇ ਦਾ ਪੱਖ ਆ ਗਿਆ। ਪੰਜਾਬ ਪੁਲਿਸ ਉੱਥੇ ਕੀ ਕਹਿ ਰਹੀ ਹੈ, ਉਹ ਕਹਿੰਦੇ ਆ ਕਿ ਤੇਜਿੰਦਰ ਬੱਗੇ ਤੇ 2 ਮਾਮਲੇ ਦਰਜ ਹੈ। ਪੰਜਾਬ ਪੁਲਿਸ ਦੇ ਵਕੀਲ ਹੈ ਜਿਹੜੇ ਆਰ ਕੇ ਰਠੌਰ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਲੀਗਲ ਅਫਸਰ ਉੱਥੇ ਸੀਗੇ, ਉਹ ਕਹਿੰਦੇ ਕਿ ਪਹਿਲਾ ਕੇਸ ਜਿਹੜਾ ਪੰਜਾਬ ਪੁਲਿਸ ਤੇ ਦਰਜ ਕੀਤਾ ਗਿਆ ਇਹ ਤੇਜਿੰਦਰ ਬੱਗੇ ਦੇ ਮਾਮਲੇ 'ਚ ਹੁਣ ਦੱਸ ਰਹੇ ਆ ਕਿ ਤੇਜਿੰਦਰ ਬੱਗੇ ਤੇ ਕੇਸ ਹੋ ਗਿਆ। ਤਾਂ ਉਸ ਤੋਂ ਬਾਅਦ ਉਹ ਕਹਿੰਦੇ ਕਿ ਇਸ ਮਾਮਲੇ ਦੇ ਵਿੱਚ 2 ਕੇਸ ਪੰਜਾਬ ਪੁਲਿਸ ਤੇ ਦਰਜ ਕੀਤੇ ਗਏ, ਇੱਕ ਤਾਂ ਹੈ ਕਿਡਨੈਪਿੰਗ ਦਾ, ਦੂਸਰਾ ਕੁੱਟਮਾਰ ਦਾ। ਸੋ ਇਹ ਸਾਰਾ ਕੁਝ ਇਸ ਤਰ੍ਹਾਂ ਚੱਲਿਆ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਆ। ਹੁਣ ਇਹ ਤੇ ਕਹਿ ਰਹੇ ਆ ਕਿ ਅੱਤਵਾਦੀਆਂ ਦੀ ਤਰ੍ਹਾਂ ਇਹ ਘਰ 'ਚ ਵੜੇ ਆ, ਪਰ ਜਿਹੜੀ ਗ੍ਰਿਫਤਾਰੀ ਵੇਲੇ ਦੀ ਵੀਡੀਓ ਹੈ ਉਹਦੇ 'ਚ ਸਾਫ਼ ਤੌਰ ਤੇ ਨਜ਼ਰ ਆਉਂਦਾ, ਸਪਸ਼ਟ ਤੌਰ ਤੇ ਨਜ਼ਰ ਆਉਂਦਾ ਹੈ ਕਿ ਪੰਜਾਬ ਪੁਲਿਸ ਦੇ ਕੁਝ ਜਵਾਨ ਜਿਹੜੇ ਸੀਗੇ ਉਹ ਵਰਦੀਧਾਰੀ ਸੀਗੇ। ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਕਹਾਣੀ ਕਿੱਧਰ ਦੀ ਤੁਰੀ ਤੇ ਕਿੱਧਰ ਨੂੰ ਹੋ ਤੁਰੀ। ਤਾਂ ਇਸ ਵੇਲੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੀ ਉਬਾਲ ਆ, ਬਹੁਤ ਸਾਰੇ ਪੋਲੀਟੀਸ਼ੀਅਨ ਜਿਹੜੇ ਆ ਉਹ ਸਟੇਟਮੈਂਟਾਂ ਦੇ ਰਹੇ ਆ। ਤਾਂ ਜੇ ਉਹਨਾਂ ਦੀ ਰਲਵੀਂ ਆਪਾਂ ਸੁਰ ਦੇਖੀਏ ਤਾਂ ਉਹ ਆਈਓ ਆ ਕਿ ਬਈ ਅਰਵਿੰਦ ਕੇਜਰੀਵਾਲ ਜਾਂ ਭਗਵੰਤ ਮਾਨ ਹੋ ਰਹੇ ਆ, ਇਹ ਜਿਹੜੇ ਪੰਜਾਬ ਪੁਲਿਸ ਦੀ ਮਿਸਯੂਜ਼ਿੰਗ ਕਰ ਰਹੇ ਆ, ਦੁਰਵਰਤੋਂ ਹੋ ਰਹੀ ਹੈ, ਗਲਤ ਹੈ। ਕਾਂਗਰਸ ਬੋਲੀ ਹੈ ਪੰਜਾਬ ਪੁਲਿਸ ਦਾ ਇਸਤੇਮਾਲ ਕਰ ਰਿਹਾ ਅਰਵਿੰਦ ਕੇਜਰੀਵਾਲ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਮੈਂ ਜਿਵੇਂ ਕਹਿ ਰਿਹਾ ਕਿ ਇਤਿਹਾਸਕ ਹੀ ਹੋ ਨਿਬੜੀ ਹੈ ਘਟਨਾ ਕਿ ਹਿਸਾਬ ਲਾ ਲਓ ਕਿ ਤੇਜਿੰਦਰ ਬੱਗਾ ਨੂੰ ਫੜਨ ਗਈ ਪੁਲਿਸ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਤਕੋਨੇ ਮੁਕਾਬਲੇ 'ਚ ਫਸ ਗਈ। ਨਾ ਸਿਰਫ ਦਿੱਲੀ ਦੇ ਨਾਲ ਸਿੰਘ ਫਸ ਗਏ ਬਲਕਿ ਹਰਿਆਣਾ ਵੀ ਇਨਵੋਲਵ ਹੋ ਗਿਆ। ਤਾਂ ਬਹੁਤ ਵੱਡਾ ਰਿਹਾ ਹੈ ਇਹ ਘਟਨਾਕ੍ਰਮ, ਬਹੁਤ ਹੀ ਚਰਚਾ ਰਹੀ। ਦੇਰ ਸ਼ਾਮ ਤੱਕ ਇਹ ਇਸ ਘਟਨਾ ਦੇ ਨਾਲ ਹੀ ਨਿਬੜਿਆ ਕਿ ਬੱਗਾ ਵਿਕਟਰੀ ਸਾਈਨ ਦਿਖਾ ਕੇ
ਦਿੱਲੀ ਪੁਲਿਸ ਦੀ ਗੱਡੀ 'ਚ ਬਹਿ ਕੇ ਆਓ ਗਿਆ ਤੇ ਉਧਰੋਂ ਪੰਜਾਬ ਪੁਲਿਸ ਜਿਹੜੀ ਕਿ ਫੜਨ ਗਈ ਸੀ ਕਿਸੇ ਨੂੰ ਆਪ ਹੀ ਨਹੀਂ ਸੀ ਪਰਤ ਰਹੀ ਤੇ ਉਹਨਾਂ ਦੇ ਬੰਦੇ ਵੀ ਥਾਣਿਓਂ ਨਿਕਲ ਆਏ। ਹਾਲਾਂਕਿ ਉੱਥੇ ਭਾਰਤੀ ਜਨਤਾ ਪਾਰਟੀ ਵਾਲੇ ਥਾਣੇ ਦੇ ਮੂਹਰੇ ਮੌਜੂਦ ਸੀਗੇ, ਉਹਨਾਂ ਨੇ ਖਾਸੀ ਨਾਅਰੇਬਾਜ਼ੀ ਕੀਤੀ ਤਾਂ ਉਹ ਵੀ ਵਾਪਸ ਉਹ ਕਹਿੰਦੇ ਕਿ ਲਓ ਵੀ ਪੰਜਾਬ ਪੁਲਿਸ ਦੀ ਘਰ ਵਾਪਸੀ ਹੋ ਗਈ ਆ। ਤਾਂ ਕੋਰਟ ਦੀ ਵੀ ਸੁਣਵਾਈ ਜਿਹੜੀ ਪੂਰੀ ਹੋ ਗਈ ਕੱਲ ਨੂੰ। ਹੁਣ ਫੇਰ ਇਹਦੇ ਤੇ ਨਜ਼ਰਾਂ ਰਹਿਣਗੀਆਂ ਕਿ ਕੋਰਟ ਦੇ ਵਿੱਚ ਕੀ ਨਿਬੜਦਾ ਹੈ। ਜੀ ਜੀ ਪੋਲੀਟੀਕਲ ਮੁੱਦੇ ਨੂੰ, ਪੋਲੀਟੀਕਲ ਵੈਂਡੇਟਾ ਨੂੰ ਸਾਈਡ ਤੇ ਰੱਖ ਕੇ ਦੇਖੀਏ ਪ੍ਰਵੀਨ ਜੀ, ਜੇ ਕੋਈ ਇਦਾਂ ਕਿਸੇ ਸੂਬੇ ਦੀ ਸਰਕਾਰ ਸੂਬੇ ਦੀ ਜਿਹੜੀ ਪੁਲਿਸ ਆ ਕਿਸੇ ਥਾਂ ਦੇ ਉੱਤੇ ਜਾਂਦੀ ਹੈ ਕਿਸੇ ਨੂੰ ਫੜਨ, ਅੱਗੋਂ ਜੇ ਇਦਾਂ ਕਰਦੇ ਆ ਜਾਂ ਮੰਨ ਲਓ ਕੱਲ ਨੂੰ ਕੋਈ ਕੇਂਦਰ ਦੇ ਆ ਕੇ ਇੱਥੇ ਫੜਨ ਨੂੰ ਆਉਂਦੇ ਆ ਤੇ ਪੰਜਾਬ ਪੁਲਿਸ ਵਾਲੇ ਵੀ ਇਦਾਂ ਦਾ ਕੇਸ ਉਹਨਾਂ ਤੇ ਪਾ ਸਕਦੇ ਵੀ ਭਾਈ ਇਹ ਕਿਡਨੈਪਿੰਗ ਕਰਕੇ ਲੈ ਗਏ ਬੰਦੇ ਦੀ। ਨਹੀਂ ਦੇਖੋ, ਹੁਣ ਉੱਥੇ ਜੋ ਸਾਰਾ ਕੁਝ ਹੋਇਆ ਪੰਜਾਬ ਪੁਲਿਸ ਠੀਕ ਆ ਕਿ ਹਰ ਇੱਕ ਪੁਲਿਸ ਜਿਹੜੀ ਆ ਦਾ ਪੇਚ ਖੇਡਦੀ ਹੈ ਤਾਂ ਇੱਕ ਪ੍ਰੋਸੀਜਰ ਮੈਂ ਜਿਵੇਂ ਕਿਹਾ ਕਿ ਅਕਸਰ ਪ੍ਰੋਸੀਜਰ ਫੋਲੋ ਨਹੀਂ ਵੀ ਹੁੰਦਾ ਤਾਂ ਉਹਦਾ ਫਾਇਦਾ ਜਾ ਕੇ ਕੋਰਟ ਦੇ ਵਿੱਚ ਮਿਲ ਜਾਂਦਾ ਹੈ। ਪਰ ਜੇ ਇਸ ਤਰ੍ਹਾਂ ਹੋਣ ਲੱਗਾ ਤਾਂ ਫਿਰ ਉਹ ਜਿਹੜਾ ਕੋਆਰਡੀਨੇਸ਼ਨ ਹੈ ਜਿਹੜਾ ਹੋਣਾ ਚਾਹੀਦਾ ਪੁਲਿਸ ਫੋਰਸਸ ਦੇ ਵਿੱਚ ਤਾਂ ਉਹ ਖਤਮ ਹੋ ਜਾਏਗਾ। ਇਹ ਇੱਕ ਨਵਾਂ ਹੀ ਦੌਰ ਸਟਾਰਟ ਹੋ ਜਾਏਗਾ। ਪਹਿਲੀ ਗੱਲ ਹੈ ਕਿ ਗ੍ਰਿਫਤਾਰੀ ਦਾ ਜਿਹੜਾ ਪ੍ਰੋਪਰ ਪ੍ਰੋਸੀਜਰ ਫੋਲੋ ਕਰਨਾ ਚਾਹੀਦਾ ਕਿ ਬਾਈ ਤੁਸੀਂ ਸਿੱਧਾ ਗ੍ਰਿਫਤਾਰ ਕਰ ਸਕਦੇ ਹੋ ਬੰਦੇ ਨੂੰ ਜਾ ਕੇ, ਨੋ ਡਾਊਟ ਕਰਕੇ ਤਾਂ ਤੁਸੀਂ ਜਿਹੜਾ ਸੰਬੰਧਿਤ ਥਾਣਾ ਹੈ ਉਹਦੇ ਵਿੱਚ ਉਹਨੂੰ ਇਤਲਾਹ ਦੇ ਰੂਪ ਚ ਦਰਜ ਕਰਵਾ ਸਕਦੇ ਹੋ। ਇੱਥੋਂ ਤੱਕ ਪ੍ਰੋਵੀਜ਼ਨ ਹੁੰਦਾ ਹੈ ਕਿ ਜੇ ਮੰਨ ਲਓ ਹੁਣ ਫਰਜ਼ ਕਰੋ ਜਾ ਕੇ ਮਹਾਰਾਸ਼ਟਰ ਚ ਤੁਸੀਂ ਕਿਸੇ ਬੰਦੇ ਨੂੰ ਅਰੈਸਟ ਕੀਤਾ ਹੈ, ਅਰੈਸਟ ਪੈ ਗਈ ਹੈ ਥਾਣੇ ਦੇ ਵਿੱਚ, ਉੱਥੇ ਤੁਸੀਂ ਦਰਜ ਕਰਾ ਦਿੱਤਾ ਹੈ। ਹੁਣ ਬੰਦਾ ਤੁਸੀਂ ਲਿਆ ਕੇ ਕੋਰਟ ਚ ਪੇਸ਼ ਕਰਨਾ ਗੁਰਦਾਸਪੁਰ 2000 ਕਿਲੋਮੀਟਰ, ਮਤਲਬ ਕਿ ਤੁਸੀਂ ਬਾਏ ਰੋਡ 24 ਘੰਟਿਆਂ ਦੇ ਵਿੱਚ ਜਾਂ ਹੋ ਸਕਦਾ 12 ਘੰਟੇ ਚ ਨਾ ਤੈਅ ਕਰ ਪਾਓ। ਉੱਥੇ ਕੀ ਹੈ ਕਿ ਪ੍ਰੋਵੀਜ਼ਨ ਇਹ ਵੀ ਕਹਿੰਦਾ ਹੈ ਕਿ ਬਈ ਤੁਸੀਂ ਉੱਥੇ ਇੱਕ ਮਤਲਬ ਕਿ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰ ਸਕਦੇ ਹੋ ਮੁਲਜ਼ਮ ਨੂੰ ਤੇ ਉੱਥੇ ਟ੍ਰਾਂਜ਼ਿਟ ਰਿਮਾਂਡ ਜਿਹੜਾ ਹੁੰਦਾ ਉਹ ਹਾਸਲ ਕਰ ਸਕਦੇ। ਇਸ ਤਰ੍ਹਾਂ ਦੇ ਪ੍ਰੋਵੀਜ਼ਨ ਹੁੰਦੇ ਨੇ। ਪਰ ਅੱਜ ਕੀ ਹੋਇਆ ਕਿ ਦਿੱਲੀ ਪੁਲਿਸ ਨੇ ਇਹਨਾਂ ਦੀ ਗੱਲ ਹੀ ਨਹੀਂ ਸੁਣੀ ਕਿਉਂਕਿ ਉਹ ਪਹਿਲਾਂ ਹੀ ਤਿਆਰ ਸਨ ਕਿਤੇ ਨਾ ਕਿਤੇ ਕਿ ਜੇ ਐਸਾ ਮਾਮਲਾ ਹੁੰਦਾ ਹੈ ਤਾਂ ਉਹ ਅਸੀਂ ਕਿਸੇ ਨਾ ਕਿਸੇ ਪਾਸਿਓਂ ਇਹਨਾਂ ਨੂੰ ਫਸਾ ਦੇਣਾ। ਤਾਂ ਜਿਵੇਂ ਹੀ ਰੌਲਾ ਪਿਆ ਉਹਨਾਂ ਨੇ ਇਹਨਾਂ ਦੀ ਜਿਹੜੀ ਮਤਲਬ ਕਿ ਇਤਲਾਹ ਸੀ ਉਹ ਦਰਜ ਹੀ ਨਹੀਂ ਕੀਤੀ। ਜਦੋਂ ਦਰਜ ਹੀ ਨਹੀਂ ਕੀਤੀ ਤਾਂ ਉਧਰੋਂ ਇਹ ਦਰਜ ਕਰ ਦਿੱਤਾ ਕਿ ਬੰਦਾ ਚੁੱਕਿਆ ਗਿਆ ਤੇ ਉਹਦੇ ਬਜ਼ੁਰਗ ਦੇ ਨਾਲ ਕੁੱਟਮਾਰ ਹੋਈ। ਮਤਲਬ ਕਿ ਪਹਿਲਾ ਮਾਮਲਾ ਦਰਜ ਬੱਗੇ ਵੱਲੋਂ ਹੋ ਗਿਆ, ਜਿਹੜਾ ਬੱਗੇ ਵਾਲਾ ਮਾਮਲਾ ਸੀ ਉਹ ਤੇ ਪਿੱਛੇ ਹੀ ਰਹਿ ਗਿਆ। ਜੀ ਜੀ ਜੀ। ਅਗਲੀ ਗੱਲ ਵਧੀਏ ਮਿੰਟੂ ਜੀ, ਸਿੱਧੂ ਨੂੰ ਮਿਲ ਗਈ ਹੋਰ ਮੌਲਤ। ਹਾਂਜੀ ਦੇਖੋ, ਨਵਜੋਤ ਸਿੰਘ ਸਿੱਧੂ ਨੂੰ ਹੋਰ ਕੁਝ ਦਿਨ ਵਾਸਤੇ ਮੌਲਤ ਜਿਹੜੀ ਆ ਉਹ ਮਿਲ ਗਈ ਆ। ਤਾਂ ਇਹ ਮੌਲਤ ਇਸ ਕਰਕੇ ਮਿਲ ਗਈ ਕਿਉਂਕਿ ਜਿਵੇਂ ਆਪਾਂ ਦੇਖੀਏ ਤਾਂ ਬਹੁਤ ਹਿਲਜੁਲ ਹੋ ਰਹੀ ਆ। ਪੀਕੇ ਨੇ ਵੀ ਕਿਤੇ ਨਾ ਕਿਤੇ ਸੰਕੇਤ ਦੇ ਦਿੱਤੇ ਆ ਕਿ ਤੁਹਾਡੇ ਨਾਲ ਤੁਰਨ ਦੀ ਜਗ੍ਹਾ ਮੈਂ ਪੈਦਲ ਯਾਤਰਾ ਇਕੱਲਾ ਹੀ ਕਰਾਂਗਾ। ਤਾਂ ਹੁਣ ਦਿੱਲੀ ਦੇ ਵਿੱਚ ਕਾਂਗਰਸ ਅਨੁਸ਼ਾਸਨ ਕਮੇਟੀ ਦੀ ਜਿਹੜੀ ਮੀਟਿੰਗ ਹੋਣੀ ਸੀਗੀ ਉਹ ਟਲ ਗਈ ਹੈ ਤੇ ਜਿਹਦੇ ਕਰਕੇ ਫੈਸਲਾ ਜਿਹੜਾ ਉਹ ਵੀ ਸਮਝ ਲਓ ਟਲ ਗਿਆ ਕਿਉਂਕਿ ਜਿਹੜੀ ਕਮੇਟੀ ਸੀ ਉਹਦੇ ਪ੍ਰਧਾਨ ਐਂਟਨੀ ਜਿਹੜੇ ਆ ਉਹ ਬਿਮਾਰ ਹੋ ਗਏ। ਤਾਂ ਸਿੱਧੂ ਦਾ ਮਤਲਬ ਕਿ ਫੈਸਲਾ ਹੋ ਜਾਣਾ ਸੀਗਾ, ਤਕਰੀਬਨ ਇਹ ਤੈਅ ਸੀਗਾ। ਆਪਾਂ ਨੂੰ ਸਭ ਨੂੰ ਪਤਾ ਹੀ ਆ ਕਿ ਬੀਤੇ ਦਿਨਾਂ ਦੇ ਵਿੱਚ ਜੋ ਹੋਇਆ ਉਹ ਇੰਨਾ ਜ਼ਿਆਦਾ ਵਿਗੜ ਗਿਆ, ਇਹਨਾਂ ਦੇ ਆਪਸ ਦੇ ਵਿੱਚ ਪੱਟ ਕੇ ਇੰਨੇ ਜ਼ਿਆਦਾ ਵੱਧ ਗਏ ਕਿ ਰਾਜਾ ਵੜਿੰਗ ਵੱਲੋਂ ਚਿੱਠੀ ਲਿਖਵਾਈ ਜਾਂਦੀ ਆ ਔਰ ਲਿਖਵਾਈ ਵੀ ਕਿਹਦੇ ਤੋਂ ਜਾਂਦੀ ਆ, ਜਿਹੜੇ ਪੰਜਾਬ ਮਾਮਲਿਆਂ ਦੇ ਇੰਚਾਰਜ ਆ। ਤਾਂ ਹੁਣ ਜਦੋਂ ਤੁਹਾਡਾ ਮੌਜੂਦਾ ਪ੍ਰਧਾਨ, ਤੁਹਾਡਾ ਜਿਹੜਾ ਮਾਮਲਿਆਂ ਦਾ ਇੰਚਾਰਜ ਆ, ਸਟੇਟ ਦੇ ਮਾਮਲਿਆਂ ਦਾ ਇੰਚਾਰਜ, ਉਹ ਸਾਰੇ ਕਿਤੇ ਨਾ ਕਿਤੇ ਵਿਰੋਧ ਦੇ ਵਿੱਚ ਨੇ, ਉਹ ਨਾ ਖੁਸ਼ ਨੇ, ਤਾਂ ਫਿਰ ਤਾਂ ਬਈ ਸਾਰਾ ਕੁਝ ਆਪਾਂ ਨੂੰ ਪਤਾ ਹੀ ਆ ਕਿ ਕਰਨਾ ਹੀ ਪਏਗਾ ਨਾ ਚਾਹੁੰਦਿਆਂ ਸਿੱਧੂ ਦਾ ਪੱਖ। ਹਾਲਾਂਕਿ ਆਪਾਂ ਵੇਖਿਆ ਵਾ ਕਿ ਬਹੁਤ ਮੌਕਿਆਂ ਤੇ ਪ੍ਰਿਯੰਕਾ ਗਾਂਧੀ ਜਾਂ ਰਾਹੁਲ ਗਾਂਧੀ ਇਹਨਾਂ ਨੇ ਪੂਰਿਆ ਵੀ ਆ। ਪਰ ਹੁਣ ਜਿਹੜੀ ਇਸ ਟਾਈਮ ਕਹਿ ਲਈਏ ਕਿ ਸਮੇਂ ਦੀ ਧਾਰਾ ਦੀ ਨਜ਼ਾਕਤ ਆ, ਉਹ ਅਈਓ ਕਹਿੰਦੀ ਆ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਦੇ ਮਾਮਲੇ 'ਚ ਬਹੁਤ ਵੱਡਾ ਫੈਸਲਾ ਲਿਆ ਜਾਊਗਾ। ਪਰ ਹਾਲ ਦੀ ਘੜੀ ਕਿਉਂਕਿ ਐਂਟਨੀ ਬਿਮਾਰ ਹੋ ਗਏ ਆ ਤਾਂ ਇਹਨਾਂ ਦੀ ਜਿਹੜੀ ਕਮੇਟੀ ਦੀ ਮੀਟਿੰਗ ਸੀਗੀ ਉਹ ਟਲ ਗਈ ਆ। ਤਾਂ ਮੌਲਤ ਆਪਣੇ ਆਪ ਹੀ ਨਵਜੋਤ ਸਿੰਘ ਸਿੱਧੂ ਨੂੰ ਮਿਲ ਗਈ। ਜੀ। ਬਾਜਵਾ ਹੁਣਾਂ ਨੇ ਦਿੱਤਾ ਵਿਸ਼ੇਸ਼ ਅਧਿਕਾਰ ਹਨਨ ਦਾ ਨੋਟਿਸ। ਵਿਸ਼ੇਸ਼ ਅਧਿਕਾਰ ਦਾ ਮਤਲਬ ਕੀ ਹੁੰਦਾ, ਪਹਿਲਾਂ ਇਹ ਸਮਝਣ ਦੀ ਜ਼ਰੂਰਤ ਹੈ ਕਿ ਦੇਖੋ ਆਪਣੇ ਅਧਿਕਾਰ ਹੁੰਦੇ ਆਮ ਨਾਗਰਿਕਾਂ ਦੇ, ਜੋ ਵੀ ਦੇਸ਼ ਦਾ ਕਾਇਦਾ ਕਾਨੂੰਨ ਹੁੰਦਾ ਉਹਦੇ ਮੁਤਾਬਕ। ਤਾਂ ਜਿਹੜਾ ਕੋਈ ਮੈਂਬਰ ਅਸੈਂਬਲੀ ਦਾ ਜਾਂ ਮੈਂਬਰ ਲੋਕ ਸਭਾ ਦਾ ਆ ਜਾਂ ਮੈਂਬਰ ਰਾਜ ਸਭਾ ਦਾ, ਤਾਂ ਉਹਨਾਂ ਦੇ ਹੁੰਦੇ ਆ ਵਿਸ਼ੇਸ਼ ਅਧਿਕਾਰ। ਜਿਵੇਂ ਪ੍ਰੋਟੋਕਾਲ ਆ ਗਏ ਕਿ ਫਲਾਣਾ ਅਫਸਰ
ਉਹ ਮੌਜੂਦ ਰਹੇਗਾ, ਫਲਾਣਾ ਅਫਸਰ ਰਿਸੀਵ ਕਰੇਗਾ, ਅਹੁਦਿਆਂ ਦੇ ਹਿਸਾਬ ਦੇ ਨਾਲ ਮੁੱਖ ਮੰਤਰੀ ਦਾ ਅੱਡ, ਰਾਸ਼ਟਰਪਤੀ ਦਾ ਅੱਡ, ਗਵਰਨਰ ਦਾ ਅੱਡ। ਉਸੇ ਤਰ੍ਹਾਂ ਵਿਸ਼ੇਸ਼ ਅਧਿਕਾਰ ਹੁੰਦੇ ਆ ਚੁਣੇ ਹੋਏ ਨੁਮਾਇੰਦਿਆਂ ਦੇ। ਤਾਂ ਉਹ ਕੀ ਹੈ ਕਿ ਵਿਸ਼ੇਸ਼ ਅਧਿਕਾਰ ਹਨਨ ਕੀ ਹੈ ਕਿ ਜਦੋਂ ਉਹਨਾਂ ਦੀ ਪਾਲਣਾ ਨਹੀਂ ਕੀਤੀ ਜਾਏਗੀ, ਜੋ ਉਹਨਾਂ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਨੇ, ਤਾਂ ਫਿਰ ਉੱਥੇ ਕੀ ਕਿਹਾ ਜਾਂਦਾ ਹੈ ਕਿ ਵਿਸ਼ੇਸ਼ ਅਧਿਕਾਰ ਹਨਨ, ਕਿ ਉਹਨਾਂ ਦਾ ਪਾਲਣ ਨਹੀਂ ਹੋਇਆ, ਤਾਂ ਫਿਰ ਉਹਦੇ ਵਿੱਚ ਇੱਕ ਨੋਟਿਸ ਦੇ ਦਿੱਤਾ ਜਾਂਦਾ ਹੈ। ਤਾਂ ਨੋਟਿਸ ਤੇ ਇੱਕ ਕਮੇਟੀ ਬੈਠਦੀ ਹੁੰਦੀ ਹੈ ਵਿਧਾਨ ਸਭਾ ਦੀ, ਉਹ ਕਾਰਵਾਈ ਕਰਦੀ ਹੈ। ਤਾਂ ਬਾਜਵਾ ਨੇ ਇਹ ਜਿਹੜਾ ਵਿਸ਼ੇਸ਼ ਅਧਿਕਾਰ ਹਨਨ ਦਾ ਨੋਟਿਸ ਆ ਉਹ ਘੱਲਿਆ। ਅਸਲ ਦੇ ਵਿੱਚ ਚੱਕਰ ਕੀ ਚੱਲਿਆ ਕਿ ਆਪਣੇ ਇਲਾਕੇ ਦੇ ਵਿੱਚ ਕੋਈ ਮੀਟਿੰਗ ਕਰਨ ਜਾ ਰਹੇ ਸਨ, ਇਹਦੇ ਵਿੱਚ ਕੋਈ ਵਿਕਾਸ ਕਾਰਜਾਂ ਦੀ ਗੱਲ ਕਰਨੀ ਸੀਗੀ, ਤਾਂ ਉਹਦੇ ਵਿੱਚ ਜਿਹੜੇ ਕਾਇਦੇ ਦੇ ਮੁਤਾਬਕ ਆਉਣੇ ਚਾਹੀਦੇ ਸੀਗੇ ਅਫਸਰ, ਤਾਂ ਉਹਦੇ ਚੋਂ ਕਹਿੰਦੇ ਆ ਕਿ ਇੱਕ ਹੀ ਆਇਆ, ਮਤਲਬ ਕਿ ਬਾਕੀ ਕੁਝ ਜਿਹੜੇ ਆਫੀਸਰ ਸੀਗੇ ਜਿਹੜੇ ਕਾਇਦੇ ਦੇ ਮੁਤਾਬਕ ਉੱਥੇ ਪਹੁੰਚਣੇ ਚਾਹੀਦੇ ਸਨ, ਉਹ ਨਹੀਂ ਪਹੁੰਚੇ। ਤਾਂ ਵਿਧਾਨ ਸਭਾ ਦੇ ਵਿੱਚ ਇਹ ਕਿਉਂਕਿ ਲੀਡਰ ਆਫ ਆਪੋਜੀਸ਼ਨ ਨੇ, ਸੀਨੀਅਰ ਨੇਤਾ ਨੇ, ਤਾਂ ਇਹਨਾਂ ਨੇ ਵਿਸ਼ੇਸ਼ ਅਧਿਕਾਰ ਹਨਨ ਦਾ ਨੋਟਿਸ ਜਿਹੜਾ ਉਹ ਦੇ ਦਿੱਤਾ ਹੈ। ਤੁਹਾਨੂੰ ਯਾਦ ਹੋਵੇਗਾ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਵੀ ਇਸੇ ਤਰ੍ਹਾਂ ਦਾ ਇੱਕ ਨੋਟਿਸ ਜਾਰੀ ਹੋਇਆ ਸੀਗਾ, ਪਰ ਪਿਛਲੀ ਸਰਕਾਰ ਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਸਾਰੀ ਫਿਰ ਉਹ ਟਰਮ ਲੰਘ ਗਈ, ਸਾਰੀ ਉਹ ਮਤਲਬ ਕਿ ਜਿਹੜੀ ਉਹਨਾਂ ਦੀ ਮਿਆਦ ਸੀ ਉਹ ਲੰਘ ਗਈ, ਪਰ ਉਹਦੇ ਤੇ ਕੰਮ ਨਹੀਂ ਸੀ ਹੋਇਆ। ਕਈ ਇਸ ਤਰ੍ਹਾਂ ਦੇ ਮਾਮਲੇ ਹੁੰਦੇ, ਪਰ ਕਈ ਵਾਰ ਬਹੁਤ ਜਲਦੀ ਐਕਸ਼ਨ ਲੈ ਲਿਆ ਜਾਂਦਾ। ਜੇ ਐਕਸ਼ਨ ਲੈ ਲਿਆ ਜਾਂਦਾ ਹੈ ਤਾਂ ਉਹ ਜਿਹੜੀ ਕਮੇਟੀ ਹੁੰਦੀ ਆ ਉਹ ਇਹਨਾਂ ਅਫਸਰਾਂ ਨੂੰ ਤਲਬ ਕਰ ਸਕਦੀ ਆ ਔਰ ਇਹਨਾਂ ਤੇ ਕਾਰਵਾਈ ਕਰਨ ਦੀ ਸਿਫਾਰਿਸ਼ ਵੀ ਕਰ ਸਕਦੀ ਹੈ। ਕੰਮ ਬੜਾ ਖਤਰਨਾਕ ਹੁੰਦਾ ਹੈ। ਜੀ 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 ਤੇ ਸੋਚੋ ਅੱਜ ਆਪਾਂ ਤੁਹਾਡੀਆਂ ਕਾਲਸ ਵੀ ਲੈਣਗੀਆਂ, ਅਜੇ ਕੁਝ ਹੋਰ ਖਬਰਾਂ ਨੇ ਤੇ ਬ੍ਰੇਕ ਤੋਂ ਬਾਅਦ ਚ ਆਪਾਂ ਫਿਰ ਤੁਹਾਡੀਆਂ ਕਾਲਸ ਲਵਾਂਗੇ, ਤੁਸੀਂ ਸਵਾਲ ਵੀ ਪੁੱਛ ਸਕੋਗੇ। ਲੁਧਿਆਣੇ ਵਿੱਚ ਹੋਏ ਹਾਈ ਪ੍ਰੋਫਾਈਲ ਦੋਹਰੇ ਕਤਲ ਕਾਂਡ ਦੇ ਵਿੱਚ ਨਵਾਂ ਵੱਡਾ ਖੁਲਾਸਾ। ਦੇਖੋ ਇਹ ਜਿਹੜਾ ਖੁਲਾਸਾ ਹੋਇਆ, ਇਹ ਖੁਲਾਸਾ ਵਾਕਈ ਬਹੁਤ ਹੈਰਾਨ ਕਰਨ ਵਾਲਾ ਹੈ। ਦਰਅਸਲ ਇੱਥੇ ਇੱਕ ਜੋੜੇ ਦੀ ਹੱਤਿਆ ਹੋਈ ਸੀ, ਤਾਂ ਇਹ ਜੋੜਾ ਜਿਹੜਾ ਸੀਗਾ ਉਹ ਮਤਲਬ ਕਿ ਇਕੱਲਾ ਹੀ ਰਹਿ ਰਿਹਾ ਸੀਗਾ। ਇਹਨਾਂ ਦੀ ਇੱਕ ਬੇਟੀ ਸ਼ਾਇਦ ਬਾਹਰ ਸੀ, ਇੱਕ ਉੱਥੇ ਕਿਤੇ ਨਜ਼ਦੀਕ ਹੀ ਸੀਗੀ, ਮੁੰਡਾ ਵੀ ਸ਼ਾਇਦ ਬਾਹਰ ਸੀਗਾ। ਚੱਕਰ ਇਹ ਚੱਲਿਆ ਕਿ ਉਹ ਬੇਟੀ ਕੋਈ ਇਹਨਾਂ ਦੀ ਜਿਹੜੀ ਲਾਗੇ ਸੀਗੀ, ਉਹਦੇ ਨਾਲ ਗੱਲਬਾਤ ਕਰਦੇ ਪਏ ਸੀਗੇ, ਤਾਂ ਉਹ ਦੱਸਦੀ ਹੈ ਕਿ ਅਚਾਨਕ ਕੋਈ ਕਿਸੇ ਦੀ ਫਰੈਂਡਲੀ, ਜਿਵੇਂ ਐਂਟਰੀ ਆਪਾਂ ਕਹਿੰਦੇ ਆ, ਇਸ ਤਰ੍ਹਾਂ ਐਂਟਰੀ ਹੁੰਦੀ ਹੈ ਤੇ ਉਸ ਤੋਂ ਬਾਅਦ ਕੋਈ ਬਹਿਸ ਮੁਬਾਸਾ ਹੁੰਦਾ, ਤੇ ਉਸ ਤੋਂ ਬਾਅਦ ਫੋਨ ਅਚਾਨਕ ਬੰਦ ਹੋ ਜਾਂਦਾ। ਜਦੋਂ ਪਹੁੰਚਦੀ 8-10 ਮਿੰਟ 15 ਮਿੰਟ ਜਿੰਨਾ ਵੀ ਟਾਈਮ ਲੱਗਦਾ, ਤਾਂ ਉਸ ਤੋਂ ਬਾਅਦ ਆ ਕੇ ਦੇਖਦੀ ਹੈ ਤਾਂ ਇਹ ਸਾਰਾ ਖੂਨੀ ਕਾਂਡ ਜਿਹੜਾ ਵਾਪਰ ਚੁੱਕਾ ਹੁੰਦਾ ਹੈ। ਤਾਂ ਬੜਾ ਇੱਕ ਕਹਿ ਲਈਏ ਕਿ ਦਿਲ ਨੂੰ ਹਿਲਾਉਣ ਵਾਲਾ ਇਹ ਸਾਰਾ ਮਾਜਰਾ ਸੀ, ਪਰ ਇਹ ਕਿਤੇ ਨਾ ਕਿਤੇ ਬੁਝਾਰਤ ਵਰਗਾ ਸੀਗਾ। ਤਾਂ ਜਦੋਂ ਹੁਣ ਪੁਲਿਸ ਨੇ ਫਿਰ ਇਸ ਮਾਮਲੇ ਦੀ ਤਹਿਕੀਕਾਤ ਕੀਤੀ ਹੈ, ਤਾਂ ਬੜਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਨਿਕਲਿਆ ਕਿ ਬੇਸਿਕਲੀ ਇਹ ਇਸੇ ਪਰਿਵਾਰ ਦੀ ਨੂੰਹ ਦਾ ਭਰਾ ਸੀ ਕਾਤਲ ਦਾ। ਔਰ ਕਮਾਲ ਦੀ ਗੱਲ ਹੈ ਕਿ ਯੂਕੇ 'ਚ ਹੀ ਰਹਿਣ ਵਾਲਾ ਸੀਗਾ, ਸ਼ਾਇਦ ਉਧਰ ਦਾ ਹੀ ਜੰਪਲ ਹੋਵੇ, ਤਾਂ ਕਹਿੰਦੇ ਕਿ ਉੱਥੇ ਪੱਕਾ ਰਹਿਣ ਵਾਲਾ ਸੀਗਾ, ਉੱਥੋਂ ਆਇਆ ਸੀ। ਕਿਉਂਕਿ ਇਹਨੂੰ ਇਹ ਸੀ, ਇਹਦੇ ਮਨ ਦੇ ਵਿੱਚ ਮਲਾਲ ਸੀ ਕਿ ਮੇਰੀ ਭੈਣ ਨੂੰ ਮਾਣ ਸਤਿਕਾਰ ਨਹੀਂ ਦਿੰਦੇ, ਉਹਦੇ ਨਾਲ ਵਿਹਾਰ ਜਿਹੜਾ ਹੈ ਇਹ ਮਾੜਾ ਕਰਦੇ ਨੇ ਸਹੁਰਾ ਘਰ ਵਾਲੇ। ਤਾਂ ਉਹਦੇ ਮਨ ਦੇ ਵਿੱਚ ਇਹੋ ਰੰਜਿਸ਼ ਸੀ। ਫਿਰ ਉਹਨੇ ਆ ਕੇ ਕੋਈ ਲਾਗੇ ਕਮਰਾ ਕਿਰਾਏ ਤੇ ਲਿਆ, ਮਤਲਬ ਕਿ ਕਿਤੇ ਰਹਿਣਾ ਸਟਾਰਟ ਕੀਤਾ, ਤੇ ਫਿਰ ਜਿਵੇਂ ਹੀ ਉਹਦੀ ਤਾਕਲ ਜਿਹੜੀ ਆ ਉਹ ਸਿਰੇ ਚੜੀ ਤਾਂ ਉਹਨੇ ਇਸ ਕਾਂਡ ਨੂੰ ਅੰਜਾਮ ਦਿੱਤਾ। ਉਸ ਤੋਂ ਬਾਅਦ ਕਹਿੰਦੇ ਕਿ ਡਿਜੀਟਲ ਲੌਕ ਸੀਗਾ, ਮਤਲਬ ਕਿ ਜਿਹੜੇ ਅੱਜ ਕੱਲ ਗੇਟਾਂ ਦੇ ਹੁੰਦੇ ਆ, ਉਹ ਖੁੱਲ ਨਹੀਂ ਸੀ ਰਿਹਾ। ਕੰਧ ਤੇ ਚੜਨ ਦਾ ਯਤਨ ਕੀਤਾ, ਉੱਥੇ ਖੂਨ ਦੇ ਧੱਬੇ ਜੇ ਲੱਗ ਗਏ। ਫਿਰ ਜਦੋਂ ਅਸਫਲ ਰਿਹਾ ਤਾਂ ਕੋਈ ਹੋਰ ਲਾਗੇ, ਮਤਲਬ ਕਿ ਜਿਹੜੀ ਕੰਧ ਲੱਗਦੀ ਸੀ ਉਧਰ ਦੀ ਉਹ ਟੱਪਿਆ। ਤਾਂ ਇਸ ਤਰ੍ਹਾਂ ਸੀਸੀਟੀਵੀ ਕੈਮਰੇ ਵਗੈਰਾ ਜਿਹੜੇ ਖੰਗਾਲੇ, ਉਹ ਇੱਕ ਦੇ ਵਿੱਚ ਦੱਸਦੇ ਕਿ ਥੋੜਾ ਜਿਹਾ ਆ ਗਿਆ, ਕੱਦ ਘੱਟ ਦਾ ਪਤਾ ਲੱਗ ਗਿਆ। ਉਸ ਤੋਂ ਬਾਅਦ ਫਿਰ ਹੌਲੀ ਹੌਲੀ ਪੁਲਿਸ ਨੇ ਮਤਲਬ ਕਿ ਆਪਣੇ ਹਿਸਾਬ ਕਿਤਾਬ ਨਾਲ ਕੰਮ ਕੀਤਾ, ਤਾਂ ਅਸਲ ਦੇ ਵਿੱਚ ਕਹਾਣੀ ਇਹ ਨਿਕਲੀ ਕਿ ਉਹ ਇਹਨਾਂ ਦੀ ਨੂੰਹ ਦਾ ਹੀ ਭਰਾ ਸੀਗਾ। ਪਰ ਹੁਣ ਕੀ ਕਹੀਏ, ਦੇਖੋ ਘਰਾਂ ਦੇ ਰੌਲੇ ਨੇ, ਘਰਾਂ ਦੇ ਵਿੱਚ ਆਪਾਂ ਨੂੰ ਪਤਾ ਕਿ ਮਾੜੀਆਂ ਮੋਟੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਨੇ, ਗਿਲੇ ਸ਼ਿਕਵੇ ਹੁੰਦੇ ਰਹਿੰਦੇ ਆ, ਪਰ ਜਿਸ ਮਲਾਲ ਨੂੰ ਲੈ ਕੇ ਜਾਂ ਜਿਸ ਰੰਜ ਨੂੰ ਲੈ ਕੇ ਇਹਨੇ ਇਹ ਕਦਮ ਚੁੱਕਿਆ ਵਾ, ਤਾਂ ਕੀ ਹੁਣ ਭੈਣ ਨੂੰ ਸੁੱਖ ਮਿਲ ਜਾਏਗਾ? ਉਹ ਤੇ ਸਗੋਂ ਦੁਖੀ ਹੋ ਜਾਏਗੀ, ਕਿਉਂਕਿ ਉਹਦੇ ਸਹੁਰੇ ਘਰ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਖਾਤਮਾ ਹੀ ਹੋ ਗਿਆ। ਉਹ ਹੁਣ ਕਿਵੇਂ ਸੁੱਖ ਨਾਲ ਰਹਿ ਜਾਏਗੀ? ਸੋ ਗੱਲ ਸੋਚਣ ਵਾਲੀ ਹੁੰਦੀ ਆ, ਵਿਚਾਰਨ ਵਾਲੀ ਹੁੰਦੀ ਆ। ਤੁਸੀਂ ਪੜ੍ਹੇ ਲਿਖੇ ਹੋ, ਵਧੀਆ ਕੰਟਰੀ 'ਚ ਰਹਿੰਦੇ ਹੋ, ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹਨਾਂ ਚੀਜ਼ਾਂ ਦਾ ਹੱਲ ਜੇ ਆਪਣੇ ਪੱਧਰ ਤੇ ਕਰ ਲਿਆ ਜਾਵੇ ਤਾਂ ਬਿਹਤਰ ਆ। ਜੇ ਨਹੀਂ ਹੁੰਦਾ ਤਾਂ ਫਿਰ ਤੁਹਾਡੇ ਕੋਲ ਹੋਰ ਆਪਸ਼ਨ ਹੁੰਦੇ ਆ, ਲੀਗਲੀ ਤੁਸੀਂ ਜੋ ਆਪਸ਼ਨ ਅਪਣਾ ਸਕਦੇ ਹੋ ਅਪਣਾ ਲਵੋ, ਪਰ ਇਹੋ ਜਿਹਾ ਕਦਮ ਚੁੱਕ ਕੇ ਤੁਸੀਂ ਸੁੱਖ ਹਾਸਲ ਕਰ ਲੋਗੇ ਜਾਂ ਸੁੱਖ ਕਿਸੇ ਨੂੰ ਦਵਾ ਦਿਓਗੇ, ਐਸਾ ਨਹੀਂ ਹੁੰਦਾ। ਜੀ ਜੀ ਗਰਮੀ ਦੇ ਵਿੱਚ ਚੱਕੇ ਗਏ ਇਦਾਂ ਜਿਹੜੇ ਕਦਮ ਹਮੇਸ਼ਾ ਹੀ ਨੁਕਸਾਨਦੇਹ ਸਾਬਤ ਹੁੰਦੇ ਨੇ। ਪਿੰਡੂ ਜੀ ਅਗਲੀ ਖਬਰ, ਨਸ਼ਾ
ਇਹ ਜਿਹੜਾ ਮੁੱਦਾ ਬਣਿਆ ਹੀ ਰਿਹਾ ਆ ਤੇ ਚੱਲ ਹੀ ਰਿਹਾ ਆ। ਨਸ਼ਾ ਕਰਨ ਤੋਂ ਰੋਕਣ ਤੇ ਲੜਾਈ ਹੋ ਗਈ ਤੇ ਲੜਾਈ ਦੇ ਵਿੱਚ ਕਹਿੰਦੇ ਨੌਜਵਾਨ ਦੀ ਮੌਤ। ਹਾਂਜੀ, ਬੜੀ ਵੀਡੀਓ ਜਿਹੜੀ ਵਾਇਰਲ ਵੀ ਹੋ ਰਹੀ ਆ ਤੇ ਕੱਲ ਵੀ ਇਸੇ ਤਰ੍ਹਾਂ ਦੋ ਦੋਸਤਾਂ ਨੇ ਇਕੱਠਿਆਂ ਨਸ਼ਾ ਕੀਤਾ, ਮੇਰੇ ਖਿਆਲ ਦੇ ਨਾਲ ਕਪੂਰਥਲਾ ਜ਼ਿਲ੍ਹੇ ਦੇ ਕਿਸੇ ਇਲਾਕੇ ਦੀ ਘਟਨਾ ਹੈ। ਦੋ ਉੱਥੇ ਮਰ ਗਏ, ਦੋਨੇ ਮਰ ਗਏ ਹਿਸਾਬ ਨਾਲ, ਦੋਨਾਂ ਨੇ ਇਕੱਠਿਆਂ ਨਸ਼ਾ ਕੀਤਾ। ਤੇ ਕੈਮੀਕਲ ਨੇ ਬਹੁਤ, ਸਿੰਥੈਟਿਕ ਡਰੱਗ ਬਹੁਤ ਨੁਕਸਾਨ ਕਰ ਰਿਹਾ ਹੈ। ਹੁਣ ਇਹ ਮਾਮਲਾ ਤਾਂ ਇੱਕ ਵੱਖਰੀ ਕਿਸਮ ਦਾ ਮਾਮਲਾ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਧਨੂਪੁਰ ਦੀ ਇਹ ਗੱਲ ਆ ਕਿ ਜਿੱਥੇ ਨਸ਼ਾ ਕਰਨ ਤੋਂ ਰੋਕਣ ਤੇ ਦੱਸਦੇ ਆ ਕਿ ਦੋ ਧੜੇ ਜਿਹੜੇ ਆ ਉਹ ਆਪਸ ਦੇ ਵਿੱਚ ਟਕਰਾਏ ਤੇ ਇੱਟਾ ਵੱਟਾ ਚੱਲਿਆ। ਜਦੋਂ ਇੱਟ ਵੱਟਾ ਚੱਲਿਆ ਤੇ ਉਹਦੇ ਵਿੱਚ ਦੋ ਨੌਜਵਾਨਾਂ ਨੂੰ ਸੱਟਾਂ ਲੱਗੀਆਂ, ਜਿਹਦੇ ਵਿੱਚੋਂ ਇੱਕ ਨੌਜਵਾਨ ਜਿਹੜਾ ਆ ਉਹ ਹਸਪਤਾਲ ਦੇ ਵਿੱਚ ਜਾ ਕੇ ਦਮ ਤੋੜ ਜਾਂਦਾ ਹੈ। ਤੇ ਇਹ ਦੇਖੋ ਹੁਣ ਕਿੱਡੀ ਵੱਡੀ ਗੱਲ ਆ ਕਿ ਇੱਕ ਤੇ ਨਸ਼ਾ ਕੋਈ ਵੇਚਦਾ ਹੋਊ ਜਾਂ ਕਰਦਾ ਹੋਊ, ਕੋਈ ਰੋਕਦਾ ਹੈ ਤੇ ਉਤੋਂ ਫਿਰ ਝੜਪ ਤੇ ਉਸ ਤੋਂ ਬਾਅਦ ਇੱਕ ਘਰ ਹੀ ਫਨਾ ਹੋ ਗਿਆ। ਤੇ ਫਿਰ ਜਿਵੇਂ ਆਪਾਂ ਕਹਿੰਦੇ ਹੀ ਪਏ ਹਾਂ ਕਿ ਕੋਈ ਬੰਦਾ ਇਸ ਤਰ੍ਹਾਂ ਦਾ ਕੰਮ ਕਰਕੇ ਕੋਈ ਆਪ ਥੋੜੀ ਸੁਖੀ ਵਸੇਗਾ, ਉਹਨੂੰ ਵੀ ਤੇ ਬਰਬਾਦੀ ਫੇਸ ਕਰਨੀ ਪਏਗੀ, ਉਹਨੂੰ ਵੀ ਤੇ ਬਰਬਾਦੀ ਝੱਲਣੀ ਪਏਗੀ, ਉਸ ਘਰ ਨੂੰ ਵੀ ਬਰਬਾਦੀ ਦਾ ਮੂੰਹ ਵੇਖਣਾ ਹੀ ਪਏਗਾ। ਤੋ ਇਹ ਬੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਕਿਤੇ ਤੇ ਮਤਲਬ ਕਿ ਜੇ ਕੋਈ ਕੰਪਲੇਂਟ ਕਰਦਾ ਹੈ ਕਿਸੇ ਦੀ ਕਿ ਇਹ ਨਸ਼ਾ ਵੇਚ ਰਿਹਾ ਤਾਂ ਉਹ ਆ ਕੇ ਉਹਦੇ ਗਲ ਪੈ ਜਾਂਦਾ ਹੈ ਜਾਂ ਸੱਟਾਂ ਫੇਟਾਂ ਤੱਕ ਲੱਗ ਜਾਂਦੀਆਂ, ਕਤਲ ਜਾਂ ਇਰਾਦਾ ਕਤਲ ਤੱਕ ਦੇ ਕੇਸ ਦਰਜ ਹੁੰਦੇ ਆ। ਤਾਂ ਦੂਜੇ ਪਾਸੇ ਆ ਦੇਖੋ ਕਿ ਜੇ ਕੋਈ ਰੋਕਦਾ, ਕਰਨ ਤੋਂ ਰੋਕਦਾ ਹੈ ਜਾਂ ਵੇਚਣ ਤੋਂ ਰੋਕਦਾ ਹੈ ਤਾਂ ਇਹ ਮਾਮਲਾ ਇੱਥੋਂ ਤੱਕ ਚਲੇ ਜਾਂਦਾ ਕਿ ਮੁਹੱਲੇ ਦੇ ਵਿੱਚ ਹੀ, ਗਲੀ ਦੇ ਵਿੱਚ ਹੀ ਇਸਦੇ ਵੱਡੇ ਕਲੈਸ਼ ਹੋ ਰਹੇ ਆ। ਸੋ ਬਹੁਤ ਕਹਿ ਲਈਏ ਕਿ ਨਸ਼ਾ ਇਹ ਨਹੀਂ ਹੈ ਕਿ ਇੱਕ ਮਾਮਲੇ ਤੋਂ ਜਾਂ ਇੱਕ ਪੱਖ ਤੋਂ ਜਿਹੜਾ ਬਦਨਾਮ ਹੈ ਜਾਂ ਮਾੜਾ ਕੰਮ ਕਰ ਰਿਹਾ। ਤੁਸੀਂ ਇਹ ਦੇਖੋ ਕਿ ਹੋਰ ਵੀ ਬਹੁਤ ਪੱਖ ਨੇ ਕਿ ਸਮਾਜਿਕ ਜਿਹੜੀ ਸਾਡੀ ਸਾਂਝ ਆ ਉਹਨੂੰ ਵੀ ਕਿਸ ਤਰ੍ਹਾਂ ਤੋੜ ਰਿਹਾ ਨਸ਼ਾ। ਅਸੀਂ ਕਦੇ ਇਹਦੇ ਬਾਰੇ ਸੋਚਦੇ ਨਹੀਂ ਹੈ ਕਿ ਇੱਕ ਕੰਪਲੇਂਟ ਤੇ ਵੀ ਉਹ ਸਾਂਝ ਟੁੱਟਦੀ ਹੈ, ਰੋਕਣ ਤੇ ਵੀ ਸਾਂਝ ਟੁੱਟ ਜਾਂਦੀ ਹੈ, ਵਿਰੋਧ ਕਰਨ ਤੇ ਵੀ ਸਾਂਝ ਟੁੱਟ ਜਾਂਦੀ ਹੈ। ਤਾਂ ਸਮਾਜਿਕ ਸਾਂਝ ਨੂੰ ਵੀ ਇਹ ਖੋਰਾ ਲਾ ਰਿਹਾ ਵਾ ਨਸ਼ਾ। ਜੀ ਜੀ ਬਿਲਕੁਲ। ਤੇ ਸੋਚੋ ਤੁਸੀਂ ਵੀ ਕਾਲ ਕਰ ਸਕਦੇ ਹੋ ਜੇ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਨੰਬਰ ਹੈ 408 272 5200 4082725200 ਦੇ ਉੱਤੇ। ਸਾਂਡਰਸ ਦੇ ਨਾਂ ਦੇ ਉੱਤੇ ਚੱਲਦਾ ਹੈ ਭਾਰਤ ਵਿੱਚ ਫੰਡ। ਹਾਂਜੀ, ਦੇਖੋ ਬੜੀ ਦਿਲਚਸਪ ਖਬਰ ਆ ਕਿ ਜੀ ਹਿਸਾਬ ਲਾ ਲਓ ਸਾਂਡਰਸ ਦਾ ਨਾਂ ਹੋਵੇ ਜਿਹਦੇ ਨਾਮ ਨਾਲ ਇੱਕ ਇਤਿਹਾਸ ਦਾ ਬਦਨਾਮ ਪੰਨਾ ਹੈ, ਜਿਹਦਾ ਨਾਮ ਅਧਿਕਾਰੀ ਦਾ, ਇਹਦਾ ਨਾਮ ਪੂਰਾ ਜੇਪੀ ਸਾਂਡਰਸ ਸੀਗਾ। ਜੀ ਤੇ ਸਭ ਨੂੰ ਪਤਾ ਹੀ ਹੈ ਕਿ ਇਸ ਮਾਮਲੇ ਦੇ ਵਿੱਚ ਚੰਨਨ ਸਿੰਘ ਦੀ ਹੱਤਿਆ ਔਰ ਉਸ ਮਾਮਲੇ ਦੇ ਵਿੱਚ ਫਿਰ ਅੱਗੇ ਜਾ ਕੇ ਭਗਤ ਸਿੰਘ ਹੋਰਾਂ ਦਾ ਜਿਹੜਾ ਮੁਕੱਦਮਾ ਹੈ ਉਹ ਚੱਲਦਾ ਹੈ। ਤਾਂ ਖੈਰ ਇਹ ਸਾਰਾ ਇਤਿਹਾਸ ਦਾ ਪਾਰਟ ਹੈ। ਪਰ ਹੈਰਾਨਗੀ ਦੀ ਗੱਲ ਇਹ ਆ ਕਿ ਇਹਦੇ ਨਾਮ ਤੇ ਮਤਲਬ ਕਿ ਜਿਹੜਾ ਪੁਲਿਸ ਆਫੀਸਰ ਸੀ ਉਸ ਟਾਈਮ ਗੋਰਿਆਂ ਦਾ, ਜੇਪੀ ਸਾਂਡਰਸ, ਇਹਦੇ ਨਾਮ ਤੇ ਹਾਲੇ ਵੀ ਇੱਕ ਫੰਡ ਚੱਲਦਾ ਹੈ। ਇਹਦੇ ਤੇ ਕਾਂਸਟੇਬਲ ਚੰਨਨ ਸਿੰਘ ਦੀ ਹੱਤਿਆ ਦਾ ਵੀ ਮਾਮਲਾ ਸੀਗਾ ਨਾ। ਜੀ ਸੋ ਇਹ ਮਾਮਲਾ ਤੇ ਕੁਛ ਇਹੀ ਹੈ ਕਿ ਬ੍ਰਿਟਿਸ਼ ਪੁਲਿਸ ਆਫੀਸਰ ਸੀਗਾ ਇਹ, ਜਿਹੜਾ ਲਾਠੀ ਚਾਰਜ ਹੋਇਆ ਸੀ, ਜਿਹਦੇ ਵਿੱਚ ਕਿਹਾ ਜਾਂਦਾ ਕਿ ਲਾਲਾ ਲਾਜਪਤ ਰਾਏ ਨੂੰ ਵੀ ਲਾਠੀਆਂ ਲੱਗੀਆਂ ਸੀ, ਜਿਹੜੇ ਸਾਈਮਨ ਕਮਿਸ਼ਨ ਦਾ ਵਿਰੋਧ ਕਰ ਰਹੇ ਸੀ। ਭਗਤ ਸਿੰਘ ਨੇ ਸਾਂਡਰਸ ਨੂੰ ਗੋਲੀ ਮਾਰੀ ਸੀ, ਜਦੋਂ ਭੱਜਣ ਲੱਗੇ ਸੀ ਤੇ ਫਿਰ ਚੰਨਨ ਸਿੰਘ ਦੀ ਹੱਤਿਆ ਹੋਈ ਸੀ। ਤਾਂ ਕਹਿਣ ਦਾ ਮਤਲਬ ਹੈ ਕਿ ਇਹ ਦੋਨਾਂ ਦੇ ਨਾਮ ਤੇ ਇੱਕ ਫੰਡ ਚੱਲਦਾ ਹੈ। ਸੋ ਇਸ ਫੰਡ ਨੂੰ ਚੁਣੌਤੀ ਦਿੱਤੀ ਗਈ ਆ ਹਾਈ ਕੋਰਟ ਦੇ ਵਿੱਚ। ਦੇਖ ਲਓ ਕਿ ਕਈ ਐਸੇ ਪਹਿਲੂ ਹੁੰਦੇ ਆ ਜਿਨ੍ਹਾਂ ਤੇ ਆਪਣੀ ਨਿਗਾਹ ਹੀ ਨਹੀਂ ਜਾਂਦੀ ਕਦੇ। ਤਾਂ ਹੁਣ ਹਾਈ ਕੋਰਟ ਦੇ ਵਿੱਚ ਇਹ ਜਿਹੜਾ ਮਾਮਲਾ ਗਿਆ ਤਾਂ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਨੋਟਿਸ ਜਿਹੜਾ ਹੈ ਉਹ ਜਾਰੀ ਹੋਇਆ, ਕਿਉਂਕਿ ਇਹ ਕਿਹਾ ਗਿਆ, ਉਹਦਾ ਪਟੀਸ਼ਨ ਦਾ ਗਰਾਊਂਡ ਜਿਹੜਾ ਬਣਾਇਆ ਗਿਆ ਕਿ ਬੇਸਿਕਲੀ ਇਹਨਾਂ ਨਾਵਾਂ ਤੇ ਜਿਹੜਾ ਫੰਡ ਦਾ ਨਾਮ ਆ ਉਹ ਕਿਤੇ ਨਾ ਕਿਤੇ ਜੋ ਲੋਕਾਂ ਦੀਆਂ ਭਾਵਨਾਵਾਂ ਆ ਉਹ ਆਹਤ ਕਰਨ ਵਾਲਾ ਹੈ। ਸੋ ਇਸ ਕਰਕੇ ਇਹਦਾ ਨਾਮ ਜਿਹੜਾ ਬਦਲਿਆ ਜਾਵੇ। ਸੋ ਦੇਖਦੇ ਹਾਂ ਹੁਣ ਇਸ ਦਿਲਚਸਪ ਤੇ ਇਤਿਹਾਸਕ ਮਾਮਲੇ ਦੀ ਸੁਣਵਾਈ ਜਿਹੜੀ ਹੈ ਉਹ ਕਿਸ ਕਰਵਟ ਜਾਂਦੀ ਹੈ। ਪਰ ਬੜੀਆਂ ਦਿਲਚਸਪ ਚੀਜ਼ਾਂ ਨਿਕਲਦੀਆਂ ਨੇ ਜਦੋਂ ਇਤਿਹਾਸ ਨੂੰ ਫਰੋਲਦੇ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਤੇ ਸਰੋਤਿਓ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਤੁਹਾਡੀਆਂ ਕਾਲਸ ਜਿਹੜੀਆਂ ਲੈਣੀਆਂ ਸ਼ੁਰੂ ਕਰਾਂਗੇ। ਕਾਲ ਤੁਸੀਂ ਕਰ ਸਕਦੇ ਹੋ, ਫੋਨ ਲਾਈਨਸ ਹੁਣ ਓਪਨ ਨੇ। ਨੰਬਰ 408 272 5200 4082725200। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM KOBO Yuba City 1450 AM KIIT Sacramento 1470 AM KCVR Lodi Stockton 1570 AM ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ ਯੂਐਸ ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ ਫੈਮਿਲੀ ਪਟੀਸ਼ਨਸ ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ ਯੂਐਸ ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 4159090503 ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ ਲਾਈਫ ਇੰਸ਼ੋਰੈਂਸ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ ਬੱਚਿਆਂ ਦੀ ਪੜ੍ਹਾਈ ਦੇ ਖਰਚੇ ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500 ਸ਼ਰਤਾਂ ਲਾਗੂ ਕੈਲੀਫੋਰਨੀਆ ਲਾਇਸੈਂਸ ਨੰਬਰ 0F89805 ਅਜੋਕੇ ਸਮੇਂ ਢੰਗ ਦਾ ਰਿਸ਼ਤਾ ਲੱਭਣਾ ਬੜਾ ਹੀ ਔਖਾ ਹੋ ਗਿਆ ਹੈ ਪਰਦੇਸ 'ਚ ਤੇ ਇਸ ਔਖਲ ਦਾ ਨਾ ਹੀ ਪੁੱਛੋ ਇਹ ਵੀ ਭਲਾ ਕੋਈ ਕੰਮ ਹੈ ਮਤਲਬ ਇਹ ਕਿ ਇਹ ਮਸਲਾ ਹੁਣ ਪੰਜਾਬੀ ਰੇਡੀਓ ਯੂਐਸਏ ਨੇ ਮੁਕਾ ਦਿੱਤਾ ਹੈ ਨਾ ਉਹ ਕਿਦਾਂ ਤੁਸੀਂ ਰਿਸ਼ਤਾ ਕਰਨਾ ਹੈ ਰਿਸ਼ਤੇ ਦੀ ਭਾਲ ਚੋ ਜਾਂ ਰਿਸ਼ਤੇ ਬਾਰੇ ਕੋਈ ਵੀ ਚਿੰਤਾ ਲਈ ਫਿਰਦੇ ਹੋ ਤੇ ਪੰਜਾਬੀ ਰੇਡੀਓ ਯੂਐਸਏ ਤੇ ਇਸ ਬਾਰੇ ਐਡ ਚਲਾਓ ਜੇ ਤੁਸੀਂ ਵੀ ਆਪਣੀ ਕਾਕੀ ਕਾਕਾ ਹੈ ਵਿਆਹਣਾ ਤੇ ਪੰਜਾਬੀ ਰੇਡੀਓ ਯੂਐਸਏ ਤੇ ਐਡ ਹੈ ਚਲਾਉਣਾ ਵਧੇਰੀ ਜਾਣਕਾਰੀ ਲਈ ਟੈਲੀਫੋਨ ਨੰਬਰ ਹੈ 4082722500 4082725200 ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ ਉਹਨਾਂ ਦਾ ਨੰਬਰ ਹੈ 559-825-5555 NMLS ID 698952 DRE number 020671197 All loans are subject to credit and underwriting approval. ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ ਤੁਸੀਂ ਆਪਣੇ ਘਰ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਦੇਖੀ ਜਾਂ ਚੈੱਕ ਕੀਤਾ ਵੀ ਕੀ ਕਵਰਡ ਹੈ ਕੀ ਤੁਹਾਡੀ ਘਰ ਦੀ ਇੰਸ਼ੋਰੈਂਸ ਦੀ ਪਾਲਿਸੀ ਵਿੱਚ ਐਕਸਟੈਂਡਡ ਰਿਪਲੇਸਮੈਂਟ ਬਿਲਡਿੰਗ ਕੋਡ ਅਪਗ੍ਰੇਡ ਅਤੇ ਸਰਵਿਸ ਲਾਈਨ ਕਵਰੇਜ ਹੈ ਇਸ ਤੋਂ ਪਹਿਲਾਂ ਕਿ ਤੁਹਾਡਾ ਕੋਈ ਕਲੇਮ ਹੋਵੇ ਅੱਜ ਹੀ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਆਪਣੇ ਘਰ ਦੇ ਇੰਸ਼ੋਰੈਂਸ ਦਾ ਕੋਡ ਅਤੇ ਸਾਰੀਆਂ ਕਵਰੇਜ ਚੈੱਕ ਕਰਵਾਓ ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ ਅੱਜ ਹੀ ਕਾਲ ਕਰੋ 4082722500 4082722500 ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਆਪਣੇ ਬਿਜ਼ਨਸ ਦੀ ਐਡ ਪੰਜਾਬੀ ਕਮਿਊਨਿਟੀ ਤੱਕ ਪਹੁੰਚਾਉਣ ਦੇ ਲਈ ਅੱਜ ਹੀ ਸੰਪਰਕ ਕਰੋ ਪੰਜਾਬੀ ਰੇਡੀਓ USA 4082725200 408-272-5200 ਪੰਜਾਬੀ ਰੇਡੀਓ USA ਦੀ ਐਪ ਨੂੰ ਅੱਜ ਹੀ ਡਾਊਨਲੋਡ ਕਰੋ ਆਪਣੇ ਐਪਲ ਦੇ ਆਈਫੋਨ ਆਈਪੈਡ ਜਾਂ ਗੂਗਲ ਦੇ ਐਂਡਰੋਇਡ ਫੋਨਸ ਦੇ ਉੱਤੇ ਸਰਚ ਕਰੋ ਪੰਜਾਬੀ ਰੇਡੀਓ USA ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM KCVR Stockton Modesto 1570 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ।
ਮਿੰਟੂ ਜੀ ਜੀ ਆਇਆਂ ਨੂੰ ਸਵਾਗਤ ਹੈ ਕਰੀ ਫੇਰ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਤੇ ਸਰੋਤਿਓ ਜੇਕਰ ਤੁਸੀਂ ਵੀ ਕਾਲ ਕਰਕੇ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਹੁਣ ਤੁਸੀਂ ਕਾਲ ਕਰ ਸਕਦੇ ਹੋ। ਫੋਨ ਨੰਬਰ ਹੈ 408 272 5200 4082725200 ਦੇ ਉੱਤੇ। ਤੇ ਆਓ ਵਾਰੀ ਸਿਰ ਆਪਣੇ ਕਾਲਰਸ ਆ ਉਹਨਾਂ ਦੇ ਨਾਲ ਕਰਦੇ ਹਾਂ ਜੀ ਗੱਲਬਾਤ। ਰਾਜ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ। ਜੀ ਹਾਂਜੀ ਮਿੰਟੂ ਜੀ ਮੇਰਾ ਸਵਾਲ ਇਹ ਹੈ ਵੀ ਭਲਾ ਚਲੋ ਜੋ ਵੀ ਕਾਰਵਾਈ ਹੋਈ ਹੈ ਉੱਥੇ ਦਿੱਲੀ ਦੇ ਵਿੱਚ ਉਹ ਗਲਤ ਕੌਣ ਠੀਕ, ਪਰ ਉਹਦੇ ਵਿੱਚ ਇੱਕ ਸਵਾਲ ਤਾਂ ਹੈਗਾ ਵੀ ਇਹ ਜਿਹੜਾ ਪੰਜਾਬ ਪੁਲਿਸ ਦਾ ਮਿਸਯੂਜ਼ ਹੋ ਰਿਹਾ ਔਰ ਖਾਹ ਦੀ ਜਿਹੜੀ ਕੰਟਰੋਵਰਸੀ ਖੜੀ ਕੀਤੀ ਜਾ ਰਹੀ ਹੈ ਔਰ ਜਿਹੜਾ ਮਤਲਬ ਕਿ ਵੱਡੇ ਮਸਲੇ ਸੀਗੇ ਜਿਵੇਂ ਬੇਅਦਬੀ ਦਾ ਸੀ ਜਾਂ ਨਸ਼ਿਆਂ ਦਾ ਸੀ ਜਿੱਥੇ ਪੰਜਾਬ ਪੁਲਿਸ ਨੂੰ ਕੰਮ ਕਰਨਾ ਚਾਹੀਦਾ ਉਹਨਾਂ ਨੂੰ ਪਿੱਛੇ ਛੱਡ ਕੇ ਇੱਕ ਨਵੇਂ ਮਸਲੇ ਸ਼ੁਰੂ ਕੀਤੇ ਜਾ ਰਹੇ ਆ। ਔਰ ਇਹ ਕਿਹੜੀ ਸਟ੍ਰੈਟਜੀ ਆ ਕੇਜਰੀਵਾਲ ਦੀ ਵੀ ਰੋਜ਼ ਨਵੀਂ ਕੰਟਰੋਵਰਸੀ ਛੇੜ ਕੇ ਤੇ ਭਗਵੰਤ ਮਾਨ ਨੂੰ ਤੱਤੇ ਪਾਣੀ ਦੇ ਵਿੱਚ ਪਾਉਣਾ। ਇਹਦੇ ਤੇ ਦੂਜਾ ਤੁਸੀਂ ਕਮੈਂਟ ਕਰੋ ਜੀ। ਨਹੀਂ ਦੇਖੋ ਗੱਲ ਕੀ ਹੈ ਕਿ ਹੁਣ ਭਗਵੰਤ ਮਾਨ ਨੂੰ ਹੀ ਕੁਛ ਇਸ ਬਾਰੇ ਸੋਚਣ ਵਿਚਾਰਨ ਜਾਂ ਇਹਨਾਂ ਦੀ ਜਿਹੜੀ ਖੇਤਰੀ ਇਕਾਈ ਹੈ ਉਹਦੇ ਬੰਦੇ ਕੁਝ ਬੋਲਣ ਤੇ ਤਦ ਹੀ ਹੈ ਨਾ। ਆਪਾਂ ਤੇ ਸਰ ਕਹਿ ਰਹੇ ਹਾਂ ਕਿ ਨੁਕਸਾਨ ਹੋ ਰਿਹਾ ਜੀ, ਨੁਕਸਾਨ ਹੋ ਰਿਹਾ, ਪੰਜਾਬ ਪੁਲਿਸ ਦੀ ਬਦਨਾਮੀ ਹੈ, ਪੰਜਾਬ ਸਟੇਟ ਦੀ ਵੀ ਬਦਨਾਮੀ ਆ, ਸਾਰਿਆਂ ਦੀ। ਕਿਉਂਕਿ ਦੇਖੋ ਜਾਂ ਤਾਂ ਇਹ ਹੋਵੇ ਨਾ ਕਿ ਇਸ ਕਾਨੂੰਨੀ ਲੜਾਈ 'ਚ ਜਾਂ ਦਾਅ ਪੇਚ ਦੇ ਵਿੱਚ ਤੁਸੀਂ ਜਿੱਤੇ ਹੋ। ਅੱਜ ਜੇ ਆਪਾਂ ਦੇਖੀਏ ਕੁਮਾਰ ਵਿਸ਼ਵਾਸ ਦਾ ਮਾਮਲਾ, ਅਲਕਾ ਲਾਂਬਾ ਦਾ ਮਾਮਲਾ, ਹੁਣ ਬੱਗੇ ਦਾ ਮਾਮਲਾ, ਕਿ ਹਰੇਕ ਮਾਮਲੇ ਦੇ ਵਿੱਚ ਤੇ ਤੁਹਾਡੇ ਬਾਜੀ ਪੁੱਠੀ ਪੈਂਦੀ ਪਈ ਹੈ। ਸੋ ਉਹਦੇ ਨਾਲ ਕੀ ਹੈ ਕਿ ਇੱਕ ਛਵੀ ਤੁਹਾਡੀ ਗਲਤ ਜਾ ਰਹੀ ਹੈ। ਔਰ ਦੂਜਾ ਇਹ ਹੈ ਕਿ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਪੁਲਿਸ ਦਾ ਇਹ ਟਾਈਮ ਵੀ ਵੇਸਟ ਹੋ ਰਿਹਾ, ਉਹਨਾਂ ਦੀ ਐਨਰਜੀ ਵੀ ਵੇਸਟ ਹੋ ਰਹੀ ਹੈ ਔਰ ਇਸ ਤਰ੍ਹਾਂ ਮੁਰਾਲ ਵੀ ਡਾਊਨ ਹੁੰਦਾ ਪੁਲਿਸ ਫੋਰਸ ਦਾ। ਜਿੰਨੀ ਅੱਜ ਬੇਇੱਜ਼ਤੀ ਉਹਨਾਂ ਦੀ ਹੋਈ ਹੈ, ਨਮੋਸ਼ੀ ਮਿਲੀ ਹੈ ਕਿ ਇੱਕ DSP ਆਫੀਸਰ ਹੋਵੇ ਤੇ ਉਹਨੂੰ ਥਾਣੇ ਦੇ ਵਿੱਚ ਮਤਲਬ ਕਿ ਜਿੱਦਾਂ ਆਪਾਂ ਕਹਿ ਲਈਏ ਕਿ ਕੋਈ ਥਾਣੇਦਾਰ ਆਮ ਸਧਾਰਨ ਬੰਦੇ ਨੂੰ ਆਖੇ ਕਿ ਬੈਠਾ ਰਹੇ ਇੱਥੇ ਸ਼ਾਮ ਨੂੰ ਤੈਨੂੰ ਜਾਣ ਦਊਂਗਾ, ਅਜੇ ਬੈਠ ਹੋਏ, ਤਾਂ ਇਹ ਕਿੱਡੀ ਨਮੋਸ਼ੀਜਨਕ ਗੱਲ ਆ। ਸੋ ਇਹਦੇ 'ਚ ਹੁਣ ਆਪਾਂ ਤਾਂ ਬੋਲ ਰਹੇ ਹਾਂ, ਆਪਾਂ ਤਾਂ ਸਾਰੇ ਹੀ ਕਹਿ ਰਹੇ ਹਾਂ, ਉਦਣ ਦੇ ਹੀ ਕਹਿ ਰਹੇ ਹਾਂ ਜਿੱਦਾਂ ਦਾ ਕੁਮਾਰ ਵਿਸ਼ਵਾਸ ਜਾਂ ਅਲਕਾ ਲਾਂਬਾ ਦਾ ਮਸਲਾ ਸਾਰਾ ਜਿੱਦਾਂ ਦਾ ਚੱਲਿਆ ਸਾਰਾ ਐਪੀਸੋਡ। ਬਟ ਗੱਲ ਇਹ ਆ ਕਿ ਜਦ ਤੱਕ ਇਹਨਾਂ ਦੇ ਬੋਲਿਆ ਕੋਈ ਅਸਰ ਨਹੀਂ ਹੁੰਦਾ ਉਦੋਂ ਤੱਕ ਤੇ ਆਪਾਂ ਫਿਰ ਬੋਲਣਾ ਜਿਹੜਾ ਫਜ਼ੂਲ ਹੀ ਸਮਝਦੇ ਆ ਕਿ ਇਹ ਬੋਲਣ ਕਿ ਹਾਂ ਬਾਈ ਠੀਕ ਆ ਤੁਹਾਡਾ ਬਈ ਹਾਈ ਕਮਾਨ ਆ, ਤੁਸੀਂ ਕਿਆ ਸਿਰ ਮੱਥੇ ਆ, ਵਾਜਬ ਚੀਜ਼ਾਂ ਤੁਸੀਂ ਕੋਈ ਆਈਡੀਆ ਸਾਨੂੰ ਦਿਓਗੇ, ਕੋਈ ਅੱਛੀ ਨੀਤੀ ਦਿਓਗੇ, ਅਸੀਂ ਇੰਪਲੀਮੈਂਟ ਕਰਦੇ ਆ ਸਟੇਟ ਦੇ ਖਾਤਰ, ਦੇਸ਼ ਦੇ ਖਾਤਰ। ਪਰ ਆ ਚੀਜ਼ਾਂ ਜੇ ਇਹ ਕਰਨਗੇ ਤਾਂ ਵਾਕਿਆ ਭਗਵੰਤ ਮਾਨ ਦਾ ਜਾਤੀ ਤੌਰ ਤੇ ਵੀ ਨੁਕਸਾਨ ਆ ਔਰ ਜੇ ਤੁਸੀਂ ਦੇਖੋਗੇ ਤਾਂ ਖੇਤਰੀ ਇਕਾਈ ਦਾ ਵੀ ਨੁਕਸਾਨ ਹੈ। ਪਰ ਇਹ ਜੇ ਬੋਲਣਗੇ ਅਸਲ 'ਚ ਗੱਲ ਤਦੇ ਬਣਦੀ। ਜੀ ਬਿਲਕੁਲ। ਨਹੀਂ ਚਲੋ ਇਹ ਸਵਾਲ ਤਾਂ ਉੱਠਦਾ ਹੀ ਆ ਵੀ ਜਿਹੜੀ ਚੀਜ਼ਾਂ ਦਾ ਤੁਸੀਂ ਦੋਸ਼ ਲਾਉਂਦੇ ਰਹੇ ਵੀ ਦੂਜੇ ਜਾਣੇ ਏਦਾਂ ਵਰਤਦੇ ਆ ਤੇ ਫਿਰ ਜੇ ਤੁਸੀਂ ਆਪ ਵੀ ਓਦਾਂ ਕਰੋਗੇ ਤੇ ਫਿਰ ਲੋਕ ਤਾਂ ਸਵਾਲ ਜਿਹੜਾ ਉਹ ਕਰਦੇ ਆ ਵੀ ਏਦਾਂ ਤੁਹਾਨੂੰ ਜਿਹੜਾ ਉਹ ਨਹੀਂ ਕਰਨਾ ਚਾਹੀਦਾ, ਫਿਰ ਫਾਇਦਾ ਕੀ ਹੋਇਆ ਇਸ ਚੀਜ਼ ਨੂੰ ਕਰਕੇ। ਅਗਲੇ ਕਾਲਰ ਨੇ ਅਮਰਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ, ਆਪਣੇ ਮੇਰੇ ਵੀਰਾਂ ਭੈਣਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਆ ਵੀ ਜੇ ਲੋਕੀ ਥੋੜਾ ਚੌਲ ਬੀਜਣੋਂ ਘੱਟ ਹੋ ਜਾਣ ਤਾਂ ਬਹੁਤ ਚੰਗੀ ਗੱਲ। ਮੈਂ ਵੀ ਫੋਨ ਕਰਿਆ ਹੋਇਆ ਵਾ ਵੀ 100 ਇੱਧਰਲਾ ਡਾਲਰ ਇੱਕ ਕਿੱਲੇ ਦਾ ਤੁਹਾਨੂੰ ਮਾਫ ਆ ਤੇ ਮੇਰੇ ਖੇਤ ਦੇ ਵਿੱਚ ਚੌਲ ਨਾ ਬੀਜੋ, ਮੂੰਗੀ ਬੀਜੋ, ਬਾਜਰਾ ਬੀਜੋ, ਤਿਲ ਬੀਜ ਲਵੋ, ਜੋ ਮਰਜ਼ੀ ਬੀਜੋ, ਵੀ ਮੈਂ ਤੁਹਾਨੂੰ 7,000 ਰੁਪਈਆ ਦੇਵਾਂਗੀ ਕਿੱਲੇ ਦਾ। ਤੇ ਵੀ ਜੇ ਸਾਰੇ ਲੋਕ ਬਾਹਰਲੇ ਥੋੜੇ ਜਿਹੇ ਕਿਰਪਾ ਕਰਕੇ ਕਰ ਲੈਣ, ਥੋੜੇ ਜਿਹੇ ਘੱਟ ਕਰ ਦੇਣ ਤਾਂ ਪਿੰਡ ਆਪਣੇ ਇੰਡੀਆ ਦਾ ਥੋੜਾ ਜਿਹਾ ਸੁਧਾਰ ਹੋ ਜਾਵੇ। ਮੈਂ ਤਾਂ ਇਹੀ ਬੇਨਤੀ ਕਰਦੀ ਹਾਂ ਸਾਰਿਆਂ ਨੂੰ ਜਿਨ੍ਹਾਂ ਨੇ ਇੰਨੀਆਂ ਦਿੱਤੀਆਂ, 50-50 ਲੈਂਦੇ ਆ ਮਾਮਲਾ, ਜੇ ਉਹਨਾਂ ਵਿੱਚੋਂ 7,000 ਘੱਟ 10,000 ਘੱਟ ਕਰ ਦੇਣਗੇ ਤੇ ਫਿਰ ਕਿਹੜੀ ਗੱਲ ਹੈ, ਬਾਹਰਲਿਆਂ ਨੂੰ ਤਾਂ $100 ਹੀ ਪੈਂਦਾ ਵਾ। ਜੀ ਥੈਂਕ ਯੂ ਜੀ। ਜੀ ਨਹੀਂ ਇਹਨਾਂ ਦੀ ਬੜੀ ਗ੍ਰੇਟ ਸੋਚ ਆ ਤੇ ਇਸ ਸੋਚ ਨੂੰ ਪ੍ਰਮੋਟ ਕਰੋ ਤੁਸੀਂ। ਜਿੱਦਾਂ ਰਾਜ ਕਰਨਵੀਰ ਸਿੰਘ ਜੀ ਕੋਈ ਪੋਸਟਰ ਵਗੈਰਾ ਬਣਾ ਕੇ ਸ਼ੇਅਰ ਕਰੋ ਬੀਪੀ ਜੀ ਦਾ ਕਿ ਇਹਨਾਂ ਨੇ ਇਹ ਪਹਿਲ ਕਦਮੀ ਕੀਤੀ ਹੈ ਤਾਂ ਉਹਦੇ ਨਾਲ NRIs ਦੇ ਵਿੱਚ ਇੱਕ ਮੈਸੇਜ ਜਾਏਗਾ। ਤੇ NRIs ਦਾ ਜਿਹੜਾ ਮੈਸੇਜ ਹੈ ਉਹ ਹਮੇਸ਼ਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬੜਾ ਇੰਪੈਕਟ ਪਾਉਂਦਾ ਉਹ ਸਮਾਜ ਤੇ, ਮਾਸ਼ਰੇ ਤੇ। ਸੋ ਇਹ ਚਾਹੀਦਾ ਹੈ ਕਿ ਜੇ ਪਹਿਲ ਕਦਮੀ ਕੀਤੀ ਜਾਏਗੀ ਤਾਂ ਫਿਰ ਸਾਡੇ ਲੋਕ ਵੀ ਕੁਝ ਸੋਚਣਗੇ, ਵਿਚਾਰਨਗੇ ਔਰ ਜਿੰਨਾ ਵੀ
ਕਹਿੰਦੇ ਹੁੰਦੇ ਨਾ ਫੂਈ ਫੂਈ ਕੀਤੇ ਤਲਾਬ ਭਰ ਜਾਂਦਾ ਹੈ, ਕਿ ਥੋੜਾ ਥੋੜਾ ਯਤਨ ਕਰੀਏ ਦੀਪ ਦੀਪ ਬਾਲੀਏ ਦੀਵਾਲੀ ਬਣ ਜਾਂਦੀ ਹੈ, ਨਿੱਕੀ ਨਿੱਕੀ ਖੁਸ਼ੀ ਖੁਸ਼ਹਾਲੀ ਬਣ ਜਾਂਦੀ ਹੈ, ਕਿ ਅਸੀਂ ਨਿੱਕੇ ਨਿੱਕੇ ਅਟੈਂਪਟ ਕਰਕੇ ਵੱਡੇ ਰਿਜ਼ਲਟ ਜਿਹੜੇ ਆ ਉਹ ਲਿਆ ਸਕਦੇ ਆ। ਤਾਂ ਬਹੁਤ ਵਧੀਆ ਸੋਚ ਹੈ ਬੀਬੀ ਜੀ, ਤੁਹਾਡੀ ਸੋਚ ਨੂੰ ਸਲਾਮ। ਤੇ ਇਸ ਤਰ੍ਹਾਂ ਦੀ ਪਹਿਲ ਕਦਮੀ ਚਲੋ NRIs ਦਾ ਆਪਾਂ ਹੋਰ ਨਹੀਂ, ਕੋਈ ਲਾ ਲਓ ਕਿ 1 ਲੱਖ ਕਿੱਲਾ ਹੀ ਹੋਏਗਾ ਪੰਜਾਬ ਦੇ ਵਿੱਚ, ਤੇ ਜੇ ਉਹ ਬਾਹਰ ਆ ਜਾਵੇ ਤਾਂ ਇੱਕ ਬਹੁਤ ਵੱਡਾ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪ੍ਰਾਪਤੀ ਹੋਏਗੀ। ਬਹੁਤ ਵਧੀਆ ਗੱਲ ਹੈ ਜੀ, ਬਹੁਤ ਵਧੀਆ। ਜੀ ਜੀ ਚਲੋ ਮਿੰਟੂ ਜੀ, ਕਈ ਵਾਰੀ ਰਿਐਲਿਟੀ ਤੇ ਗੱਲ ਦੇ ਵਿੱਚ ਫਰਕ ਬੜਾ ਆ। ਚਲੋ ਭੈਣ ਜੀ ਨੇ ਕਿਹਾ ਆ, ਇਹਨਾਂ ਨੇ ਕਿਹਾ, ਇਹਨਾਂ ਦਾ ਸੋਚ ਵਧੀਆ ਆ, ਪਰ ਇੱਥੇ ਆਪਾਂ ਕਿੰਨਾ ਕੁ ਛੱਡਦੇ ਆ। ਲਾਲਚ ਨਹੀਂ ਬੰਦੇ ਦਾ ਜਾਂਦਾ ਮਿੰਟੂ ਜੀ, $100 ਇੱਥੇ ਨਹੀਂ ਛੱਡ ਕੇ ਰਾਜੀ, ਉੱਥੇ ਉਹਨਾਂ ਨੇ ਕਿੱਥੇ ਛੱਡਣਾ ਆ। ਗੱਲ ਉੱਥੇ ਇਵੈਂਚੁਅਲੀ ਉੱਥੇ ਦੀ ਉੱਥੇ ਜਿਹੜੀ ਉਹ ਜਾ ਪਹੁੰਚਦੀ ਆ, ਬੰਦਾ ਉੱਥੇ ਵੀ ਨਹੀਂ, ਉਹ ਤਾਂ ਚਲੋ ਦੇਖੋ ਐਫੀਡੈਵਿਟ ਹੁੰਦੇ ਆ, ਜੇ ਆਪਾਂ ਕਿਸੇ ਨੂੰ ਦਿੰਨੇ ਤਾਂ ਲਿਖਤ ਪੱਤਰ ਹੁੰਦੀ ਹੈ, ਉਹਦੀ ਕਾਪੀ ਮੰਗਾਈ ਜਾ ਸਕਦੀ। ਜੀ ਜੋਗਾ ਸਿੰਘ ਜੀ। ਹਾਂਜੀ ਜੋਗਾ ਸਿੰਘ ਜੀ। ਜੀ ਜੀ ਤੁਹਾਡੀ ਵਾਰੀ ਹੈ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਮੇਰਾ ਜੀ ਬੰਟੀ ਸਤਿ ਸ਼੍ਰੀ ਅਕਾਲ। ਮੇਰਾ ਸਰ ਨੇ ਕਿਹਾ ਜੀ ਵੀ ਕਿਸੇ ਹੁਣ ਜਿਹੜੀਆਂ ਇਹ ਸਕੂਟੀਆਂ ਸਾਰੀ ਨੇ ਵਾਪਸ ਲੈ ਲਈਆਂ, ਸੁਖਬੀਰ ਬਾਦਲ ਹੋਇਆ, ਕੈਪਟਨ ਅਮਰਿੰਦਰ ਹੋਇਆ ਜਾਂ ਬਾਦਲ ਹੋਇਆ ਜੀ, ਇਹ ਜੇ ਸਕੂਟੀਆਂ ਨਹੀਂ ਫਿਰਦੇ ਆ ਜੀ, ਜਿਹੜੇ ਸਿਆਸੀ ਤੌਰ ਤੇ ਲੋਕਾਂ ਤੇ ਨੁਮਾਇੰਦਗੀ ਹੈ ਨਹੀਂ, ਇਹਨਾਂ ਦੀ ਸਹੀ ਤੌਰ ਮਤਲਬ ਕੀ ਰਹਿ ਜਾਂਦਾ ਜੀ। ਜੇ ਕਿਸੇ ਨੇ ਲੈਣੀ ਹੈ ਤੇ ਸਰਕਾਰ ਨੂੰ ਇੱਕ ਐਸੀ ਬਣਾਉਣੀ ਚਾਹੀਦੀ ਹੈ, ਬਣਾਉਣੀ ਚਾਹੀਦੀ ਹੈ, ਸੰਸਥਾ ਬਣਾਉਣੀ ਚਾਹੀਦੀ ਹੈ ਜਿਹਨੂੰ ਸਿਕਿਉਰਿਟੀ ਚਾਹੇ ਲੋੜ ਹੈਗੀ ਆਪਣੀ ਤਨਖਾਹ ਦੇਣ ਤਾਂ ਆਪਣੀ ਜੇ ਮੈਂ 4 ਬੰਦੇ ਲੈਣ 10 ਵਾਰ ਲੈਣ, ਜਿਹਨੇ ਮਰ ਜਾਵੇ ਸਰਕਾਰ ਤੇ ਬੋਝਦਾ ਕਿਆ ਪਤਾ ਲੱਗਾ ਜੇ ਇਹਨਾਂ ਦੀ ਨੁਮਾਇੰਦਗੀ ਕੋਈ ਰਹਿੰਦੀ ਨਹੀਂ ਬਲਕਿ ਰਹੀ ਹੈ ਜੀ। ਇਹ ਹੈ ਇਸ ਵਾਰ ਮਿਹਰਬਾਨੀ ਜੀ। ਨਹੀਂ ਦੇਖੋ, ਸਿਕਿਉਰਿਟੀ ਦਾ ਜਿਹੜਾ ਮੁੱਦਾ ਹੈ ਨਾ, ਸਿਕਿਉਰਿਟੀ ਦਾ ਮਾਮਲਾ ਜਿਹੜਾ ਉਹ ਹਮੇਸ਼ਾ ਸਰਕਾਰ ਨੇ ਦੇਖਣਾ ਹੁੰਦਾ, ਪੁਲਿਸ ਨੇ ਦੇਖਣਾ ਹੁੰਦਾ ਕਿ ਬਈ ਕਿਹਨੂੰ ਕਿੰਨੀ ਸਿਕਿਉਰਿਟੀ ਦੀ ਜ਼ਰੂਰਤ ਹੈ। ਤਾਂ ਉਹਦੇ ਵਿੱਚ ਕੋਈ ਸੰਸਥਾ ਕੰਮ ਨਹੀਂ ਕਰ ਸਕਦੀ, ਇਹਨਾਂ ਨੇ ਹੀ ਰਿਵਿਊ ਕਰਨਾ ਹੁੰਦਾ ਇਹਨਾਂ ਚੀਜ਼ਾਂ ਦਾ। ਤਾਂ ਬਾਕੀ ਇੱਥੇ ਵੈਸੇ ਵੀ ਤੁਹਾਨੂੰ ਪਤਾ ਸਟੇਟਸ ਸਿੰਬਲ ਵੀ ਹੈ, ਔਰ ਕਈ ਵਾਰ ਜ਼ਰੂਰਤ ਵੀ ਹੁੰਦੀ ਹੈ ਕਿ ਜਿਹੜੇ ਕੁਝ ਵੱਡੇ ਲੀਡਰ ਹੁੰਦੇ ਆ ਜਾਂ ਸਾਬਕਾ ਹੋ ਜਾਂਦੇ ਆ, ਉਹਨਾਂ ਨੂੰ ਸਿਕਿਉਰਿਟੀ ਜਿਹੜੀ ਦਿੱਤੀ ਹੁੰਦੀ ਹੈ ਕਈ ਵਾਰ ਸੈਂਟਰ ਵੱਲੋਂ ਵੀ ਦਿੱਤੀ ਹੁੰਦੀ ਹੈ। ਸੋ ਉਹਨਾਂ ਦੀ ਆਪਣੀ ਕਹਿ ਲਓ ਕਿ ਖੁਫੀਆ ਵਿਭਾਗ ਦੀ ਕੋਈ ਕਾਰਵਾਈ ਹੁੰਦੀ ਹੈ, ਉਹਦੇ ਲਿਹਾਜ਼ ਨਾਲ ਵੀ ਸਿਕਿਉਰਿਟੀ ਮਿਲ ਜਾਂਦੀ ਹੈ। ਬਾਕੀ ਨੇੜਤਾ ਦਾ ਹਿਸਾਬ ਕਿਤਾਬ ਵੀ ਹੁੰਦਾ। ਸੋ ਸਿਕਿਉਰਿਟੀ ਆਪਣੇ ਆਪ ਦੇ ਵਿੱਚ ਇੱਥੇ ਇੱਕ ਉਲਝਵਾਂ ਪੈਂਤੜਾ ਹੈ, ਉਲਝਵਾਂ ਸਵਾਲ ਆ। ਤਾਂ ਉਹਦੀ ਕਿਉਂਕਿ ਸਾਰੀ ਜਿਹੜੀ, ਕਿਉਂਕਿ ਕੋਰਟ ਦੇ ਵਿੱਚ ਵੀ ਜੇ ਤੁਸੀਂ ਜਾਓਗੇ, ਹਾਈ ਕੋਰਟ ਦੇ ਵਿੱਚ ਵੀ ਜਾਓਗੇ, ਤਾਂ ਹਾਈ ਕੋਰਟ ਪਿਛਲੇ ਦਿਨ ਹੀ ਇੱਕ ਫੈਸਲਾ ਦੇ ਰਿਹਾ ਸੀਗਾ, ਕੋਈ ਸ਼ਿਵ ਸੈਨਾ ਵਾਲਾ ਗਿਆ ਸੀ, ਉਹਨਾਂ ਆਖਿਆ ਕਿ ਅਸੀਂ ਨਹੀਂ ਕੋਈ ਕੁਝ ਵੀ ਕਹਿ ਸਕਦੇ, SSP ਦਾ ਕੰਮ ਹੈ, SSP ਆਪਣੇ ਪੱਧਰ ਤੇ ਦੇਖੂਗਾ, ਜੇ ਤੈਨੂੰ ਜ਼ਰੂਰਤ ਆ ਤਾਂ ਜ਼ਰੂਰ ਦੇ। ਜੀ ਭੁਪਿੰਦਰ ਜੀ। ਵੀਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਇੱਕ ਕੁਐਸਚਨ ਹੈ, ਜਿਹੜੀ ਆਪਣੇ ਸਕੂਲ ਬੱਸ ਦਾ ਐਕਸੀਡੈਂਟ ਹੋਇਆ, ਉਹ ਕਿਸਾਨ ਜਿਸ ਨੇ ਅੱਗ ਲਾਈ ਸੀ ਉਹਦੇ ਅਗੇਂਸਟ ਕੁਝ ਕਾਰਵਾਈ ਹੋਈ ਕਿ ਨਹੀਂ ਹੋਈ, ਤੇ ਹੁਣ ਕਿਸਾਨ ਜਥੇਬੰਦੀਆਂ ਉਹਨਾਂ ਲਈ ਕਿਉਂ ਨਹੀਂ ਖੜ ਰਹੀਆਂ ਹੈਗੀਆਂ ਬੱਚਿਆਂ ਵਾਸਤੇ? ਉਹ ਬੱਚੇ ਸਾਡੇ ਹੀ ਸੀਗੇ, ਕਿਤੇ ਬਾਹਰੋਂ ਏਲੀਅਨ ਤਾਂ ਆਏ ਨਹੀਂ ਸੀਗੇ ਜਿਹੜੇ ਉਹਨਾਂ ਨੇ ਕਿਸੇ ਹੋਰ ਗ੍ਰਹਿ ਤੇ ਜਾਣਾ ਸੀਗਾ। ਜੀ ਧੰਨਵਾਦ ਜੀ। ਨਹੀਂ ਸਰ, ਤੇ ਕਿਸਾਨ ਜਥੇਬੰਦੀਆਂ ਮਤਲਬ ਕਿ ਕਿਸਾਨ ਦੇ ਨਾਲ ਵੀ ਨਹੀਂ ਖੜੀਆਂ, ਕਿਸਾਨ ਜਥੇਬੰਦੀਆਂ ਕਿਸਾਨ ਦੇ ਨਾਲ ਵੀ ਨਹੀਂ ਖੜੀਆਂ। ਕਿਸਾਨ ਤੇ ਪਰਚਾ ਹੋ ਗਿਆ, ਸਾਰਾ ਕੁਝ ਹੋ ਗਿਆ, ਕੋਈ ਉਹਦੇ ਹੱਕ 'ਚ ਨਹੀਂ ਆਇਆ, ਕਿਸੇ ਨੇ ਕੋਈ ਮੁਜ਼ਾਹਰਾ ਨਹੀਂ ਕੀਤਾ, ਕੁਛ ਨਹੀਂ ਹੈ। ਇਹ ਬਾਕੀ ਮਾੜੀ ਗੱਲ ਹੋਈ ਆ, ਅੱਗ ਲਾਉਣੀ ਮਾੜੀ ਗੱਲ ਆ, ਮਾੜਾ ਹੋਇਆ, ਹਾਦਸਾ ਹੋਇਆ, ਬੱਚੇ ਸਾਡੇ ਹੀ ਸਨ, ਪਰ ਅਸੀਂ ਇੱਕ ਵਰਗ ਨੂੰ ਜ਼ਿਆਦਾ ਹੀ ਕੁਝ ਬਣਾ ਰਹੇ ਹਾਂ ਖਲਨਾਇਕ। ਉਸ ਚੀਜ਼ ਤੋਂ ਵੀ ਸਾਨੂੰ ਗਰੇਜ਼ ਕਰਨਾ ਪਵੇਗਾ, ਕਿਉਂਕਿ ਹਾਦਸੇ ਬਹੁਤ ਵਾਰੀ ਇੱਕ ਵਾਰੀ ਤੁਹਾਨੂੰ ਯਾਦ ਹੋਏਗਾ ਮਾਝੇ ਦੇ ਵਿੱਚ ਤੰਗ ਪੁੱਲ ਕਰਕੇ ਗੱਡੀ, ਉਹ ਬੱਸ ਜਿਹੜੀ ਸੀ ਨਾਲੇ 'ਚ ਡਿੱਗ ਪਈ ਸੀ, ਤਾਂ ਬੱਚੇ ਕੁਝ ਮਰ ਗਏ ਸਨ। ਤਾਂ ਹਾਦਸਾ ਕਿਤੇ ਵੀ ਹੁੰਦਾ ਬੱਚਿਆਂ ਦੇ ਨਾਲ, ਫਾਟਕ ਤੇ ਕਈ ਵਾਰੀ ਹਾਦਸੇ ਹੋਏ ਆ ਬੱਚਿਆਂ ਦੇ ਨਾਲ। ਸੋ ਹਾਦਸਿਆਂ ਦੇ ਕਾਰਨ ਵੱਖ-ਵੱਖ ਹੋ ਸਕਦੇ ਆ। ਉਹ ਡਰਾਈਵਰ ਤੇ ਵੀ ਪਰਚਾ ਹੋਇਆ, ਜਿਹੜਾ ਜ਼ਮੀਨ ਦਾ ਮਾਲਕ ਸੀ ਉਹਦੇ ਤੇ ਵੀ ਪਰਚਾ ਹੋਇਆ। ਜੋ ਤੁਸੀਂ ਇਹ ਲਾਂਭਾ ਦਿੱਤਾ ਕਿ ਕਿਸਾਨ ਜਥੇਬੰਦੀਆਂ, ਤਾਂ ਕਿਸਾਨ ਜਥੇਬੰਦੀਆਂ ਚੋਂ ਕਿਸੇ ਵੀ ਜਥੇਬੰਦੀ ਨੇ ਇਹ ਨਹੀਂ ਕਿਹਾ ਕਿ ਹਾਂ ਬਈ ਕਿਸਾਨ ਦੇ ਨਾਲ ਧੱਕਾ ਹੋ ਰਿਹਾ, ਕਿਸੇ ਨੇ ਨਹੀਂ ਕਿਹਾ। ਬਾਕੀ ਸੋਸ਼ਲ ਮੀਡੀਆ ਤੇ ਵਿਰੋਧਤਾ ਹੋਈ ਆ, ਸਾਰੇ ਵਿਰੋਧਤਾ ਕਰਦੇ ਪਏ ਆ ਕਿ ਬਈ ਨਹੀਂ, ਨਾੜ ਜਿਹੜਾ ਕਣਕ ਦਾ ਉਹ ਸਾਂਭਿਆ ਜਾ ਸਕਦਾ ਤੇ ਇਹਨੂੰ ਅੱਗ ਲਾਉਣਾ ਕੋਈ ਜ਼ਰੂਰੀ ਨਹੀਂ ਹੈ। ਜੀ ਜੀ ਆਪਣੇ ਅਗਲੇ ਕਾਲਰ ਜੁੜੇ ਨੇ ਅਰਜੁਨ ਜੀ ਪੰਜਾਬ ਤੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਿੰਟੂ ਭਾਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਪਹਿਲੀ ਵਾਰੀ ਸ਼ੋਅ 'ਚ ਗੱਲ ਹੋ ਰਹੀ, ਬਹੁਤ ਵਾਰ ਟਰਾਈ ਕਰਨ ਤੋਂ ਬਾਅਦ। ਭਾਜੀ ਮੇਰਾ ਨਾ ਦੋ ਟੌਪਿਕ ਸੀ ਮੇਰੇ।
ਇੱਕ ਤਾਂ ਜੋ ਕਿਸਾਨ ਜਥੇਬੰਦੀਆਂ ਦੇ ਨਾਲ ਰਿਲੇਟਡ ਹੀ ਹੈ। ਸਮਰਾਲਾ ਹਲਕਾ ਹੈ ਮੇਰਾ, ਮਾਛੀਵਾੜਾ ਸ਼ਹਿਰ ਹੈ ਜੀ, ਤੇ ਸਾਡੇ ਹਲਕੇ ਤੋਂ ਹੈਗੀ ਜਥੇਬੰਦੀ ਰਾਜੇਵਾਲ, ਬਲਵੀਰ ਸਿੰਘ ਰਾਜੇਵਾਲ ਦੀ ਜਥੇਬੰਦੀ ਜੀ। ਔਰ ਇਹਨਾਂ ਦਾ ਹਰ ਪੱਖੋਂ ਮਤਲਬ ਕਰਦੇ ਆ ਵੀ ਜਿੱਦਾਂ ਵੱਡੇ ਜ਼ਿਮੀਂਦਾਰਾਂ ਵਾਸਤੇ ਸਭ ਕੁਝ ਕਰਦੇ ਆ, ਇਹ ਛੋਟੇ ਜ਼ਿਮੀਂਦਾਰਾਂ ਵਾਸਤੇ ਕਦੇ ਕੁਝ ਕਿਉਂ ਨਹੀਂ ਕਰਦੇ? ਨਾ ਤਾਂ ਛੋਟੇ ਜ਼ਿਮੀਂਦਾਰ ਨੂੰ ਕਦੇ ਗਾਈਡ ਕਰਦੇ ਆ, ਜਿਹੜਾ ਕਿੱਲੇ 2 ਕਿੱਲੇ ਵਾਲਾ, ਨਾ ਉਹਨਾਂ ਨੂੰ ਕੋਈ ਰੋਡ ਮੈਪ ਦਿੰਦੇ ਆ ਵੀ ਤੁਸੀਂ ਆਹ ਕਰ ਲਓ। ਪਰ ਜਦੋਂ ਕਿਸਾਨ ਕਾਨੂੰਨ ਆਪਣੇ ਖੇਤੀ ਕਾਨੂੰਨ ਆਏ ਸੀ 3 ਕਾਨੂੰਨ, ਆਪਾਂ ਵੀ ਸਪੋਰਟ ਕਰਨ ਗਏ ਸੀ, ਇਹਨਾਂ ਦੇ ਨਾਲ ਗਏ ਸੀ ਰੱਦ ਕਰਾਉਣ ਵਾਸਤੇ ਜੀ। ਅੰਦੋਲਨ ਹੈ ਜੀ, ਕਿਸਾਨ ਅੰਦੋਲਨ ਚੱਲ ਰਿਹਾ, ਉੱਥੇ ਵੀ ਆਪਾਂ ਸਪੋਰਟ ਕੀਤੀ, ਪੈਸੇ ਨਾਲ ਵੀ ਮਦਦ ਕੀਤੀ, ਜਿੰਨਾ ਸਰਦਾ ਪੁੱਜਦਾ ਸੀ ਆਪਾਂ ਕੀਤਾ, ਠੀਕ ਹੈ ਜੀ। ਹੁਣ ਕਾਨੂੰਨ ਤਾਂ ਰੱਦ ਹੋ ਗਏ, ਉਸ ਤੋਂ ਬਾਅਦ ਫਿਰ ਮੁੜ ਕੇ ਕੀ ਗੱਲ ਤਾਂ ਫਿਰ ਉੱਥੇ ਖੜ ਗਈ, ਦੁਬਾਰਾ ਫਿਰ ਖੋਤੀ ਬੋਰਡ ਥੱਲੇ, ਉੱਥੇ ਹੀ ਆਪਾਂ ਪਹਿਲਾਂ ਵਾਲੀ ਜਗ੍ਹਾ ਤੇ ਫਿਰ ਖੜੇ ਹੈਗੇ ਆ। ਹੁਣ ਸਾਨੂੰ ਚੁਰਸਤੇ 'ਚ ਖੜੇ ਆ, ਸਾਨੂੰ ਕੋਈ ਥਾਂ ਨਹੀਂ, ਕੋਈ ਰਸਤਾ ਨਹੀਂ ਮਿਲ ਰਿਹਾ। ਇੱਥੇ ਅਸੀਂ ਵੀ ਜ਼ਿਮੀਂਦਾਰ ਵੱਜਦੇ ਆ, ਜਿਹਦੇ ਕੋਲ 2.5 ਕਿੱਲੇ 3 ਕਿੱਲੇ ਜ਼ਮੀਨ ਆ, 10 ਕਿੱਲੇ ਵਾਲਾ ਵੀ ਜ਼ਿਮੀਂਦਾਰ ਆ, 100 ਕਿੱਲੇ ਵਾਲਾ ਵੀ ਜ਼ਿਮੀਂਦਾਰ ਆ, ਤੇ 1000 ਕਿੱਲੇ ਵਾਲਾ ਵੀ। ਬਿੱਲ 2 ਕਿੱਲੇ ਵਾਲੇ ਦਾ ਵੀ ਮਾਫ ਆ ਤੇ 1000 ਕਿੱਲੇ ਵਾਲੇ ਦਾ ਵੀ ਮਾਫ ਆ। ਤੁਸੀਂ ਇਹ ਦੱਸੋ ਮੈਨੂੰ ਬਿੱਲ ਮਾਫ ਦਾ ਫਾਇਦਾ ਮੋਟਰ ਦਾ ਕਿ 1000 ਕਿੱਲੇ ਵਾਲੇ ਨੂੰ ਫਾਇਦਾ? ਸਾਨੂੰ 2 ਕਿੱਲਿਆਂ ਤੇ ਤੁਸੀਂ ਲਾ ਦਿਓ ਬਿੱਲ, ਸਾਨੂੰ ਕੋਈ ਇਤਰਾਜ਼ ਨਹੀਂ। ਚੀਜ਼ ਤਾਂ ਉਦੋਂ ਉੱਠਣੀ ਜਦੋਂ 1000 ਕਿੱਲੇ ਵਾਲੇ ਨੂੰ ਲਾਓਗੇ। ਉਹ 1000 ਕਿੱਲੇ ਕਿਹਦੇ ਆ ਉਹ ਤੁਹਾਨੂੰ ਪਤਾ ਹੀ ਹੈ। ਪਰ ਭਾਜੀ ਇੱਕ ਹੋਰ ਟੌਪਿਕ ਸੀਗਾ, ਇੱਕ ਨਸ਼ੇ ਦਾ ਜੋ ਮੁੱਦਾ ਹੈਗਾ ਸਾਡੇ ਪਿੰਡ, ਨਸ਼ਾ ਬਹੁਤ ਜ਼ਿਆਦਾ, ਸਮਗਲਰ ਹੈਗੇ ਨੇ, ਬਣੇ ਹੋਏ ਨੇ ਮੁੰਡੇ, ਮਤਲਬ ਹਰ ਘਰ 'ਚ ਸਮਗਲਰ ਬਣੇ ਹੋਏ, 8-10 ਸਮਗਲਰ ਹੈਗੇ ਸਾਡੇ ਪਿੰਡ 'ਚ, ਠੀਕ ਹੈ ਜੀ। ਔਰ ਏਦਾਂ ਰਿਹਾ ਕਿ ਮੈਂ MLA ਸਾਡੇ ਹੈ ਜਗਤਾਰ ਸਿੰਘ ਦਿਆਲਪੁਰਾ ਜੀ, ਉਹਨਾਂ ਨਾਲ ਪਿਛਲੇ ਮਹੀਨੇ ਕੰਟੈਕਟ ਕੀਤਾ ਸੀਗਾ, ਮਤਲਬ 20 ਕੁ ਦਿਨ ਪਹਿਲਾਂ। ਮੈਂ ਕਿਹਾ ਭਾਜੀ ਵੀ ਆਪਣੇ ਹਲਕੇ ਆਪਣੇ ਪਿੰਡ ਦੇ ਵਿੱਚ ਨਸ਼ਾ ਬਹੁਤ ਹੈਗਾ, ਵੀ ਮੁੰਡੇ ਨਸ਼ੇ ਵੇਚਣ ਵਾਲੇ ਬੜੇ ਨੇ ਤੇ ਅੱਗੋਂ ਸੇਵਨ ਕਰਨ ਵਾਲੇ ਬੜੇ ਨੇ, ਜਿਹੜੇ ਵੇਚਦੇ ਨੇ ਖੁਦ ਵੀ ਸੇਵਨ ਕਰਦੇ ਨੇ। ਤੇ ਮੈਂ ਕਿਹਾ ਭਾਜੀ ਕਿਰਪਾ ਕਰਕੇ ਇਹਦਾ ਕੁਝ ਹੱਲ ਕਰੋ। ਕਹਿੰਦੇ ਜੀ ਆਪਾਂ SHO ਤਬਦੀਲ ਕਰਤਾ ਮਾਛੀਵਾੜੇ ਥਾਣੇ ਦਾ, ਵੀ ਹੁਣ ਜ਼ਰੂਰ ਕਾਰਵਾਈ ਹੋਊਗੀ, ਨਵਾਂ SHO ਆ ਜਾਏਗਾ। ਨਵਾਂ SHO ਆ ਗਿਆ। ਹੁਣ 2 ਦਿਨ ਪਹਿਲਾਂ 3 ਦਿਨ ਪਹਿਲਾਂ ਮੇਰੀ ਗੱਲ ਹੋਈ MLA ਸਾਹਿਬ ਨਾਲ। ਮੈਂ ਕਿਹਾ ਭਾਜੀ ਵੀ ਨਸ਼ੇ ਦਾ ਕੋਈ ਹੱਲ ਕਰੋ। MLA ਸਾਹਿਬ ਕਹਿ ਰਹੇ, ਕਹਿੰਦੇ ਵੀ ਐਪਲੀਕੇਸ਼ਨ ਲਿਖ ਕੇ ਦਿਓ, ਬੰਦਿਆਂ ਦੇ ਨਾਮ ਲਿਖ ਕੇ ਦਿਓ, ਕੌਣ ਕੌਣ ਬੰਦਾ ਨਸ਼ਾ ਵੇਚ ਰਿਹਾ। ਕੀ ਇਹ ਸਾਡਾ ਕੰਮ ਹੈ? ਉਹ ਜਿਹੜੇ ਤੁਸੀਂ ਮੁਲਾਜ਼ਮ ਦਿੱਲੀ ਭੇਜੇ ਆ, ਉਹ ਉਹਨਾਂ ਨੂੰ ਇੱਥੇ ਰੱਖ ਕੇ ਤੁਸੀਂ ਆਹ ਕੰਮ ਕਰਾ ਲਓ। ਤੁਸੀਂ ਸਾਡੇ ਵੋਟਾਂ ਵੀ ਅਸੀਂ ਪਾਈਏ, ਠੀਕ ਹੈ ਜੀ, ਮਿਸ ਕਾਲ ਵੀ ਸਾਡੇ ਕੋਲ ਮਰਾਓ ਤੇ ਜੁੱਤੀਆਂ ਵੀ ਅਸੀਂ ਖਾਈਏ। ਇਹ ਕਿੱਧਰ ਦਾ ਇਨਸਾਫ ਹੋ ਗਿਆ ਜੀ? ਧੰਨਵਾਦ ਭਾਜੀ, ਮਿਹਰਬਾਨੀ। ਮੇਰੇ ਲਈ ਕੋਈ ਸਵਾਲ ਤੇ ਹੈ ਨਹੀਂ, ਪਰ ਮੈਂ ਇੱਕ ਗੱਲ ਕਹਿ ਦਿੰਦਾ ਕਿ ਜਿਹੜੀ ਗੱਲ ਤੁਸੀਂ ਕਹੀ ਹੈ ਉਹ ਸਬਸਿਡੀਆਂ ਨਾਲ ਜੁੜਦੀ ਹੈ। ਤਾਂ ਸਬਸਿਡੀਆਂ ਦੇਖੋ ਅੱਜ ਨਹੀਂ ਭਲਕ ਇਹ ਛੁੱਟ ਜਾਣੀਆਂ, ਇਹ ਖਤਮ ਹੋ ਜਾਣੀਆਂ, ਤੁਸੀਂ ਚਿੰਤਾ ਨਾ ਕਰੋ, ਇਹ ਸਬਸਿਡੀਆਂ ਆਪੇ ਨਿਕਲ ਜਾਣੀਆਂ। 3 ਲੱਖ ਕਰੋੜ ਦਾ ਕਰਜ਼ਾ ਹੀ ਸਟੇਟ ਕਦੋਂ ਤੱਕ ਕੋਲੈਪਸ ਕਰਨਾ ਹੀ ਕਰਨਾ ਹੈ, ਸਬਸਿਡੀ ਸਿਸਟਮ ਨੇ ਕੋਲੈਪਸ ਕਰਨਾ ਹੀ ਕਰਨਾ ਹੈ ਜਿਹੜਾ ਲੋਕਲ ਹੈ। ਤਾਂ ਉਹਦੇ ਸਕੀਮ ਦੇ ਤਹਿਤ 70-75 ਹਜ਼ਾਰ ਕਰੋੜ ਰੁਪਈਆ ਜਿਹੜਾ ਵੰਡ ਰਹੇ ਨੇ, ਉਹ ਸਾਰਾ ਤੁਸੀਂ ਦੇਖੀ ਜਾਓ ਕਿ ਸਬਸਿਡੀ ਖਤਮ ਹੋਣੀ ਹੈ, ਕਦੇ ਖਤਮ ਹੋ ਜਾਏਗੀ। ਔਰ ਇੱਥੇ ਪ੍ਰਾਈਵੇਟ ਪਲੇਅਰ ਹੀ ਜ਼ਿਆਦਾ ਸਪਲਾਇਰ ਹੋਣਗੇ। ਉਹ ਤਾਂ ਚਿੰਤਾ ਮੁਕਤ ਹੋ ਜਾਓ ਤੁਸੀਂ, 2-4 ਸਾਲਾਂ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਬਦਲ ਜਾਏਗਾ ਬਹੁਤ ਜਲਦੀ। ਉਹ 2 ਕਿੱਲੇ ਵਾਲਾ ਵੀ ਆ ਜਾਏਗਾ ਉਹ ਸਮਾਰਟ, ਤੇ 200 ਕਿੱਲੇ ਵਾਲਾ ਵੀ ਆ ਜਾਏਗਾ। तो ਸਬਸਿਡੀਆਂ ਅੰਨ੍ਹੇਵਾਹ ਦੇਣ ਦਾ ਇਹੀ ਨੁਕਸਾਨ ਹੁੰਦਾ ਹੈ। ਉਹ ਅੱਜ ਸਾਡੀ ਹਾਲਤ ਜਿਹੜੀ ਉਹ ਸ੍ਰੀਲੰਕਾ ਵਰਗੀ ਤਕਰੀਬਨ ਬਣਦੀ ਪਈ ਹੈ। ਤਾਂ ਦੂਜੀ ਚੀਜ਼ ਜਿਹੜੀ ਹੈ ਕਿ ਨਸ਼ੇ ਵਾਲੀ, ਬਿਲਕੁਲ ਗੱਲ ਠੀਕ ਹੈ, ਤੁਸੀਂ ਆਪ ਹੀ ਮੰਨ ਲਿਆ ਕਿ ਭਾਈ ਇਹ ਸਾਰਾ ਕੁਝ ਅਸੀਂ ਹੀ ਕਰਨਾ, ਤੇ ਫਿਰ ਤੁਸੀਂ ਕੀ ਕਰਨਾ। ਤਾਂ ਇਹ ਕੰਮ ਪੁਲਿਸ ਦਾ, ਇੰਟੈਲੀਜੈਂਸੀ ਦਾ ਹੈ, ਉਹ ਕਰਨ। ਪਰ ਜਦੋਂ ਉਹ ਇਹ ਕਹਿ ਰਹੇ ਆ ਕਿ ਤੁਸੀਂ ਲਿਖ ਕੇ ਦਿਓ, ਤਾਂ ਇਹਦਾ ਮਤਲਬ ਹੈ ਕਿ ਉਹ ਖੁਦ ਕਰਨਾ ਨਹੀਂ ਚਾਹੁੰਦੇ, ਵੀ ਤੁਸੀਂ ਲਿਖ ਕੇ ਦਿਓ, ਪੁਲਿਸ ਵਾਲੇ ਕਰਨ। ਜਦ ਕਿ ਇਹ MLA ਦਾ ਵੀ ਇੱਕ ਰੋਲ ਹੈ ਆਪਣੇ ਇਲਾਕੇ ਦੇ ਵਿੱਚ ਕਿ ਘੱਟੋ ਘੱਟ ਜਿਹੜੇ ਛੋਟੇ ਕੋਈ ਮਤਲਬ ਕਿ ਪੈਡਲਰ ਨੇ ਉਹਨਾਂ ਨਾਲ ਗੱਲ ਕੀਤੀ ਜਾਵੇ, ਛੋਟੇ ਮੋਟੇ ਤਸਕਰ ਜਿਹੜੇ ਪਿੰਡਾਂ 'ਚ ਹੁੰਦੇ ਆ ਉਹਨਾਂ ਨਾਲ ਪਿਆਰ ਨਾਲ ਪੇਸ਼ ਆਇਆ ਜਾਵੇ ਕਿ ਭਾਈ ਛੱਡੋ, ਇਹ ਧੰਦਾ ਬੰਦ ਕਰੋ, ਜਾਂ ਜਿਹੜੇ ਛੱਡਣਾ ਚਾਹੁੰਦੇ ਨੇ ਬੱਚੇ ਉਹਨਾਂ ਦਾ ਇਲਾਜ ਕਰਵਾਇਆ ਜਾਵੇ। ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈ, ਤੇ ਬਹੁਤ ਛੋਟੇ ਛੋਟੇ ਕੰਮ ਨੇ। MLA ਵਾਸਤੇ ਤਾਂ ਹੋਰ ਬਹੁਤ ਵੱਡੇ ਵੱਡੇ ਕੰਮ ਹੁੰਦੇ ਆ। ਸੋ ਇੱਕ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ। ਜਦ ਤੱਕ ਵਿਲ ਪਾਵਰ ਨਹੀਂ ਹੋਏਗੀ, ਕਰਨ ਦੀ ਕੋਈ ਇੱਛਾ ਨਹੀਂ ਹੋਏਗੀ ਤੁਹਾਡੀ, ਤੇ ਇਹ ਚੀਜ਼ਾਂ ਫਿਰ ਇਸ ਤਰ੍ਹਾਂ ਰਹਿਣਗੀਆਂ ਹੀ ਰਹਿਣਗੀਆਂ। ਬਾਕੀ ਇਹ ਕਿਸੇ ਵੀਰੇ ਇੱਕ MLA ਦਾ ਵੱਸ ਦਾ ਰੋਗ ਨਹੀਂ ਹੈ, ਇਹ ਕਿਸੇ ਇੱਕ ਸੂਬਾ ਸਰਕਾਰ ਦਾ ਵੱਸ ਦਾ ਰੋਗ ਨਹੀਂ। ਮੈਂ ਕਿਸੇ ਨੂੰ ਬਰੀ ਨਹੀਂ ਕਰ ਰਿਹਾ, ਇਹ ਨਾ ਸਮਝਣਾ ਮੈਂ ਕਿਸੇ ਨੂੰ ਬਰੀ ਕਰ ਰਿਹਾ, ਮੈਂ ਤੁਹਾਨੂੰ ਸੱਚਾਈ ਦੇ ਰੂਬਰੂ ਕਰ ਰਿਹਾ। ਇਹ ਜਿੱਥੇ ਤੁਸੀਂ ਹੁਣ ਗੱਲ ਕੀਤੀ ਹੈ, ਇਹ US ਦਾ ਰੇਡੀਓ ਸਟੇਸ਼ਨ, ਇਹਨਾਂ ਨੂੰ ਵੀ ਪੁੱਛ ਲਓ
ਇੱਥੇ ਵੀ ਇਹ ਸਮੱਸਿਆ ਤੁਹਾਨੂੰ ਨਜ਼ਰ ਆਏਗੀ, ਪਰ ਸਮੱਸਿਆ ਦੀ ਮਾਰ ਵੱਖੋ ਵੱਖਰੀਆਂ ਥਾਵਾਂ ਤੇ ਵੱਖੋ ਵੱਖਰੀ ਤਰ੍ਹਾਂ ਦੀ ਹੁੰਦੀ ਹੈ। ਸੋ ਗੱਲ ਇਹ ਹੈ ਕਿ ਜਦ ਤੱਕ ਇਹ ਉਤਲੇ ਪੱਧਰ ਤੋਂ ਕੋਈ ਪਾਲਿਸੀ ਨਹੀਂ ਬਣਦੀ, ਕੋਈ ਕੋਆਰਡੀਨੇਸ਼ਨ ਨਹੀਂ ਬਣਦਾ, ਇਹ ਨਸ਼ਾ ਜਿਹੜਾ ਉਹ ਖਤਮ ਕਰਨਾ ਤੇ ਦੂਰ ਦੀ ਗੱਲ ਹੈ, ਘੱਟ ਕਰਨਾ ਵੀ ਉਹ ਸੰਭਵ ਨਹੀਂ ਹੈ। ਜੀ ਜੀ ਜੀ। ਅਗਲੇ ਕਾਲਰ ਹੈ ਬਰਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰੇ ਦੋ ਇੱਕ ਸੁਝਾਅ ਹੀ ਆ ਵੈਸੇ। ਆ ਜਿਹੜੀ ਭੈਣ ਜੀ ਹੁਣੀ ਗੱਲ ਕੀਤੀ ਸੀ ਹਾਲੇ ਦੀ, ਇਹ ਅੱਜ ਤੋਂ 5 ਸਾਲ ਪਹਿਲਾਂ ਮੈਂ KRP ਰੇਡੀਓ ਦੇ ਉੱਤੇ ਗੱਲ ਕੀਤੀ ਸੀ। ਬਹੁਤ ਰੌਲਾ ਪਿਆ ਸੀ, ਪਾਣੀ ਬਚਾਓ, ਪੰਜਾਬ ਦਾ ਪਾਣੀ ਬਚਾਓ, ਪਾਣੀ ਬਚਾਓ। 3-4 ਵੀਕਾਂ ਬੰਦਾ ਕਰਦਾ ਰਿਹਾ ਕੁਲਦੀਪ ਸਿੰਘ। ਚੌਥੀ ਵੀਕੇ ਮੈਂ ਸੁਝਾਅ ਦਿੱਤਾ ਸੀ ਵੀ ਏਦਾਂ ਕਰੋ, ਸਾਡੇ ਪਿੰਡ ਦੇ ਵਿੱਚ, ਮੇਰੇ ਪਿੰਡ 'ਚ 75% NRI ਕੋ ਜ਼ਮੀਨ ਹੈ। ਜੇ ਸਾਰੇ ਪੰਜਾਬ ਦੇ NRI ਲਾਏ ਤਾਂ 50% ਜ਼ਮੀਨ NRI ਕੋ ਆ। ਸਾਰੇ NRI ਇਕੱਠੇ ਹੋ ਕੇ ਕਹਿਣ ਵੀ ਅਸੀਂ ਝੋਨਾ ਨਹੀਂ ਬੀਜਣ ਦੇਣਾ, ਜ਼ਮੀਨ ਲੈ ਲਓ, ਕਣਕ ਬੀਜੋ। 2 ਸਾਲ ਨਾਲ ਬੀਜਣ ਤਾਂ 4 ਫੁੱਟ ਪਾਣੀ ਉੱਚਾ ਆ ਜਾਣਾ। ਉਸ ਤੋਂ ਬਾਅਦ ਕਿਸੇ ਵੀ ਬੰਦੇ ਨੇ ਮੁੜ ਕੇ ਕਾਲ ਨਹੀਂ ਕੀਤੀ। ਜਿਹੜੇ ਬੰਦੇ ਕਾਲਾਂ ਕਰਦੇ ਸੀ ਵੀ ਅਸੀਂ ਪਾਣੀ ਬਚਾਉਣਾ, ਪਾਣੀ ਬਚਾਓ, ਪਾਣੀ ਬਚਾਓ। 5 ਸਾਲ ਹੋ ਗਏ। ਜੇ ਸਾਰੇ NRI ਇਕੱਠੇ ਹੋ ਕੇ ਕਹਿਣ ਵੀ ਅਸੀਂ ਝੋਨਾ ਨਹੀਂ ਬੀਜਣ ਦੇਣਾ, ਪੈਸੇ ਘੱਟ ਲਵਾਂਗੇ, ਜਿਹੜੀ ਮਰਜ਼ੀ ਹੋਰ ਫਸਲ ਬੀਜ ਲਓ, ਕਣਕ ਬੀਜ ਲਓ, ਅੱਧਾ ਹਾਲਾ ਲੈ ਲਵਾਂਗੇ। ਰੌਲੀ ਅਸੀਂ ਬਹੁਤ ਪਾਉਂਦੇ ਆ ਭਾਜੀ। ਇੱਥੇ ਮੇਰੇ ਕੋਲ 19 ਖੇਤ ਆ, ਮੈਂ ਅੱਜ ਵੀ ਰੈਡੀ ਆ ਜੇ ਸਾਰੇ ਬੰਦੇ ਕਰਨ ਤੇ ਬੀਜੋ, ਰਾਈਟ। ਦੂਜੀ ਗੱਲ ਆ, ਜਿਹੜਾ ਭਾਜੀ ਕਣਕ ਨੂੰ ਅੱਗ ਲਾਉਂਦੇ ਆ 2 ਘੰਟਿਆਂ 'ਚ 50-100 ਏਕੜ ਲੂ ਹੋ ਜਾਂਦਾ ਕਣਕ ਦਾ ਖੇਤ ਜੇ ਅੱਗ ਲੱਗਦੀ ਆ। ਜੇ ਕਿਸੇ ਨੇ ਮਜਬੂਰੀ ਬਸ ਲਾਉਣੀ ਵੀ ਆ, ਜੇ ਸੜਕ ਲੰਘਦੀ ਆ ਦੋਹੀਂ ਪਾਸੇ, ਜਿੱਦਾਂ ਕਰਨ ਭਾਜੀ ਆਪਣੇ ਇੱਥੇ ਖੜ ਜਾਂਦੇ ਆ ਸਟਾਪ ਸਾਈਨ ਲੈ ਕੇ, ਜੇ ਉਹ ਖੜ ਜਾਣ ਸਟਾਪ ਸਾਈਨ ਲੈ ਕੇ ਵੀ ਅਸੀਂ ਟ੍ਰੈਫਿਕ ਉਹਨਾਂ ਚਿਰ ਨਹੀਂ ਲੰਘਣ ਦੇਣਾ। ਜੇ ਕਿਸੇ ਨੂੰ ਮਜਬੂਰੀ ਅੱਬਲ ਤਾਂ ਲਾਓ ਨਾ, ਜੇ ਕਿਸੇ ਨੂੰ ਮਜਬੂਰੀ ਵੀ ਆ, ਦੋਹੀਂ ਪਾਸੇ 2 ਬੰਦੇ ਖੜ ਜਾਣ, ਉਹ ਟ੍ਰੈਫਿਕ ਉਹਨਾਂ ਚਿਰ ਰੋਕੇ ਦੇਣ, ਲੰਘੇ ਨਾ। ਪਰ ਆਪਾਂ ਪਿੰਡਾਂ ਦੇ ਵਿੱਚ ਵੀ ਕੋਈ ਸੇਫਟੀ ਨਹੀਂ ਕਰਦਾ। ਮੇਰੇ ਪਿੰਡ 'ਚ ਵੀ ਅਸੀਂ ਬਹੁਤ ਗੱਲਾਂ ਕਰਦੇ ਹਾਂ, ਕੋਈ ਨਹੀਂ ਮੰਨਦਾ ਉੱਥੇ ਪਿੰਡਾਂ 'ਚ। ਮੈਂ ਮਿੰਟੂ ਭਾਜੀ ਤੁਹਾਨੂੰ ਵੀ ਕਹਿੰਦਾ, ਜੇ ਤੁਸੀਂ ਇੱਦਾਂ ਕਰੋ ਵੀ ਜੇ ਕਿਸੇ ਨੇ ਅੱਗ ਲਾਉਣੀ ਵੀ ਆ, ਜ਼ਰੂਰ ਤੁਸੀਂ ਵੀ ਦਿਓ, ਤੁਸੀਂ ਇੱਥੇ ਜ਼ਿਆਦਾ ਕੰਮ ਕਰਦੇ ਹੋ। ਥੈਂਕ ਯੂ, ਮੇਰੇ ਤਾਂ ਦੋਸਤ ਸੁਝਾਈ ਆ। ਮਿਹਰਬਾਨੀ ਜੀ। ਜੀ ਹਾਂਜੀ, ਮਿਹਰਬਾਨੀ ਜੀ। ਸੋ ਇਹਦੇ ਵਿੱਚ ਤਾਂ ਇਹ ਵੀ ਚਲੋ ਜਿੱਦਾਂ ਕਿਹਾ ਵੀ ਜੇ ਲਾਉਣੀ ਹੋਈ ਆ ਨਹੀਂ ਉਸ ਚੀਜ਼ ਤੋਂ ਟਾਲਾ ਵੱਟਣਾ, ਤਾਂ ਜਿਹੜੀ ਸੜਕ ਦੇ ਕਿਨਾਰੇ ਆ 10-10 ਫੁੱਟ ਵਾਹ ਦਿਆ ਕਰੋ। ਉੱਥੇ ਜਿਹੜੀ ਨਾੜ ਆ ਉਨੀ ਕੁ ਉੱਧਰ ਨੂੰ ਅੱਗ ਜਿਹੜੀ ਉਹ ਨਾ ਜਾਵੇ, ਪਰਲੇ ਪਾਸੇ ਨੂੰ ਨਾ ਜਾਵੇ। ਬਾਕੀ ਸੇਫਟੀ ਦਾ ਧਿਆਨ ਰੱਖਣਾ ਹਰ ਇੱਕ ਦੇ। ਕਣਕ ਦਾ ਨਾੜ ਵੈਸੇ ਨਾ ਗਲ ਜਾਂਦਾ, ਕਣਕ ਦਾ ਨਾੜ ਕੋਈ ਉਹ ਨਹੀਂ ਹੈਗਾ। ਜੇ ਬੰਦਾ ਥੋੜੀ ਜੇ ਮਤਲਬ ਕਿ ਹੁਣ ਘੋਲੋਂ ਵੀ ਬੋਲੀ ਕਰੇ ਤੇ ਫਿਰ ਕਹਿਣਾ ਹੀ ਕੀ ਆ, ਥੋੜਾ ਜਿਹਾ ਮਤਲਬ ਕਿ ਜ਼ਿਆਦਾ ਵਾਹ ਲਵੇ ਤੇ ਉਹ ਗਲ ਜਾਂਦਾ, ਕੋਈ ਵੱਡੀ ਗੱਲ ਨਹੀਂ ਹੈਗੀ। ਦੂਜੀ ਚੀਜ਼ ਇਹ ਆ ਕਿ ਦੇਖੋ ਇੱਥੇ ਤੇ ਗੱਲ ਕੀ ਉਹੀ ਆ ਜਾਂਦੀ ਹੈ ਹੈਂਕੜ ਵਾਲੀ। ਜੇ ਤੁਸੀਂ ਕਹੋਗੇ, ਅਗਲਾ ਕਹਿੰਦਾ ਮੈਂ ਆਪਣੀ ਜ਼ਮੀਨ ਚਲਾ ਰਿਹਾ ਹਾਂ, ਸੜਕ ਕਹਿੰਦਾ ਤੇਰੇ ਬਾਪ ਦੀ ਸੜਕ ਹੈ। ਹੁਣ ਤੁਸੀਂ ਮਤਲਬ ਕਿ ਖਲੋਵੋਗੇ ਕਿੱਥੇ ਖਲੋਵੋਗੇ? ਇੱਕ ਥਾਂ ਤੇ ਇੱਥੇ ਅੱਗ ਲੱਗੀ ਆ, 2 ਕਿਲੋਮੀਟਰ ਪਾਸੇ ਲੱਗੀ ਆ, 1.5 ਕਿਲੋਮੀਟਰ ਖੱਬੇ ਲੱਗੀ ਆ, ਕਿੱਥੇ ਖੜੋਗੇ ਤੁਸੀਂ? ਕਿਉਂਕਿ ਪਿੰਡ ਦੇ ਵਿੱਚ ਹੁਣ ਏਦਾਂ ਦੇ ਬੰਦੇ ਵਲੰਟੀਅਰ ਕੱਢਣੇ ਤਾਂ ਔਖੇ ਆ ਨਾ। ਸਜੇ ਸਾਰੇ ਪੰਜਾਬ ਦੇ ਵਿੱਚ ਲਾ ਲਓ ਕਿ ਇੱਕੋ ਵੇਲੇ ਕਿਤੇ 500 ਜਾਂ 400 ਥਾਂ ਤੇ ਲੱਗੀ ਆ ਅੱਗ, ਤਾਂ ਕਿੱਥੇ ਸੜਕਾਂ ਬਲੌਕ ਹੋਣਗੀਆਂ ਤੇ ਲੋਕ ਰੁਕਦੇ ਵੀ ਨਹੀਂ। ਇਹ ਵੀ ਇੱਕ ਸਮੱਸਿਆ। ਅਗਲਾ ਕਹਿੰਦਾ, ਤੇ ਉਹ ਜਿਹੜਾ ਬੱਸ ਵਾਲਾ ਡਰਾਈਵਰ ਸੀਗਾ ਉਹਨੇ ਵੀ ਤਾਂ ਇਹੋ ਕੀਤਾ। ਜਵਾਕ ਕਹਿੰਦੇ ਰਹੇ ਅੰਕਲ ਨਾ ਤੋਰ ਬੱਸ, ਧੂਆਂ ਬੜਾ। ਤੇ ਉਹ ਇੱਕ ਵਾਰੀ ਖੜ ਵੀ ਗਿਆ, ਉਹਨੇ ਬਾਅਦ ਦੇ ਵਿੱਚ ਕਾਹਲੀ ਕੀਤੀ। ਉਹ ਮੰਨਦਾ ਆਪ ਬੱਸ ਦਾ ਡਰਾਈਵਰ ਕਿ ਮੈਥੋਂ ਗਲਤੀ ਹੋ ਗਈ, ਕਿ ਮੈਨੂੰ ਇਹ ਲੱਗਾ ਵੀ ਧੂਆਂ ਘਟ ਗਿਆ। ਮੈਂ ਜਦੋਂ ਗੱਡੀ ਗਾਂਹ ਤੋਰੀ ਤੇ ਧੂਆਂ ਇੱਕਦਮ ਪਿਆ, ਮੇਰੀ ਅੱਖਾਂ ਮੱਚਣ ਲੱਗ ਗਈਆਂ ਤੇ ਗੱਡੀ ਜਿਹੜੀ ਪਾਸ ਪੈ ਗਈ। ਜੀ ਜੀ। ਬੂਟਾ ਸਿੰਘ ਜੀ। ਹਾਂਜੀ, ਸਰਦਾਰ ਰਾਜਕਾਰ ਜੀ ਤੇ ਸਰਦਾਰ ਮਿੰਟੂ ਗੁਰਸਰੀਆ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਸ ਉੱਥੇ ਨਾ ਜੀ, ਮੈਂ ਪਹਿਲਾਂ ਬੱਸ ਵਾਲੇ ਤੇ ਕਮੈਂਟ ਕਰਨੀ, ਉੱਥੇ ਇਸੇ ਚੀਜ਼ ਦੀ ਘਾਟ ਆ। ਸਾਡੇ ਪਿੰਡ ਵੀ ਇਵੇਂ ਹੈਪਨ ਹੋਇਆ ਸੀ ਤੇ ਅੱਗ ਲੱਗੀ ਆ ਤੇ ਝੋਨੇ ਦੀ ਪਰਾਲੀ ਨੂੰ, ਤੇ ਉੱਥੇ ਨਾ ਰੁਕਣ ਦੀ ਬਜਾਏ ਤੇ ਰੇਸ ਕਰਕੇ ਦਵਲ ਕੇ ਤੇ ਗਾਂਹ ਜਾ ਕੇ ਤੇ ਟਰੈਕਟਰ ਦੇ ਮਗਰ ਕਲਟੀਵੇਟਰ ਦੀ ਹਾਲ ਉਹਨਾਂ ਚੱਜ ਗਿਆ ਤੇ ਨਾਲ ਹੀ ਮਰ ਗਿਆ। ਇੱਕੋ ਹੀ ਮੁੰਡਾ ਸੀ ਉਹਨਾਂ ਦੇ ਵਿਚਾਰਿਆਂ ਦੇ, ਹਨਾ। ਤੇ ਗੱਲ ਇਹ ਆ ਵੀ ਭਾਈ ਖੜਦੇ ਨਹੀਂ, ਉੱਥੇ ਘਾਟ ਆ, 2 ਮਿੰਟ ਵੱਧ ਲੱਗ ਜਾਣਗੇ। ਬਾਕੀ ਜਿਹੜਾ ਬੱਚਿਆਂ ਦੀ ਸਕੂਲ ਜਾਂ ਸਵਾਰੀਆਂ ਵਾਲੀ ਬੱਸ ਆ, ਉਹ ਤਾਂ ਜ਼ਿੰਮੇਵਾਰੀ ਉਦੋਂ ਵੀ ਜ਼ਿਆਦਾ ਬਣਦੀ ਵੀ ਭਾਈ ਮੈਂ ਇਕੱਲਾ ਨਹੀਂ, ਮੇਰੇ ਨਾਲ ਕਿੰਨੇ ਆ। ਇਹ ਉਹਨੂੰ ਖੜ ਜਾਣਾ ਚਾਹੀਦਾ ਸੀ, ਵੇਟ ਕਰਨੀ ਚਾਹੀਦੀ। ਅੱਗ ਲਾਉਣ ਵਾਲੇ ਨੇ ਲਾਤੀ, ਚਲੋ ਉਹਦੀ ਗਲਤੀ ਆ, ਉਹ ਮੰਨ ਲਈ, ਪਰ ਉਹਨੂੰ ਵੀ ਫਰਜ਼ ਚਾਹੀਦਾ ਸੀ। ਇਹ ਜਿਵੇਂ ਬਾਈ ਜੀਆਂ ਦੇ ਬੰਦੇ ਖੜਨ ਨਾਲੋਂ ਆਪਦੇ ਦਿਮਾਗ ਹੀ ਵਰਤੋ ਭਾਈ, ਉਹਨਾਂ ਨੂੰ ਟ੍ਰੇਨਿੰਗ ਦਿਓ, ਉਹਨਾਂ ਨੂੰ ਦੱਸੋ। ਤੇ ਦੂਜਾ ਨੰਬਰ ਇਹ ਸੀਗਾ ਜੀ ਵੀ ਜਿਹੜਾ ਕਹੀ ਜਾਂਦੇ ਠੇਕੇ ਤੇ ਇੰਨੇ ਪੈਸੇ ਘੱਟ, ਤੇ ਅਸੀਂ ਤਾਂ ਸਾਨੂੰ ਇੱਥੇ 15 ਕੁ ਸਾਲ ਹੋ ਗਏ ਉਹਨੇ ਜਿਆਦਾ 17, ਤੇ ਅਸੀਂ ਤਾਂ 10-15 ਹਜ਼ਾਰ ਕਿੱਲੇ ਮਗਰ ਪਹਿਲਾਂ ਹੀ ਘੱਟ ਲੈਨੇ ਆ। ਤੇ ਐਤਕੀ ਵੀ ਮੈਂ ਉਹਨਾਂ ਨੂੰ ਰਾਏ ਦਿੱਤੀ
ਵੀ ਗਵਰਨਮੈਂਟ ਨੇ ਭਾਈ ਕਿਹਾ ਮੂੰਗੀ ਬੀਜੋ 60 ਤੇ ਬਾਸਪਤੀ ਵੀ ਲਾਓ, ਜੇ ਉਹਦੇ ਤੇ ਵੀ ਐਮਐਸਪੀ ਵੀ ਮਿਲੂਗੀ ਤੇ ਮੂੰਗੀ ਤੇ ਵੀ ਮਿਲੂਗੀ। ਤੇ 3500 ਰੁਪਈਆ ਅੱਗੇ ਲੈਂਦਾ ਸੀ ਪਿਛਲੇ ਸਾਲ, ਤੇ ਐਤਕੀ ਤਾਂ ਉਹਨੇ 6000 ਲੈਣਾ ਹੈ, ਤੇ ਮੈਂ ਤੁਹਾਡਾ 1500 ਤੇ 5000 ਤਾਂ ਤੁਹਾਨੂੰ ਕਿੱਲੇ ਮਗਰ ਸਿੱਧਾ ਬਚ ਗਿਆ, 2-2.5 ਕੁਇੰਟਲ ਤਾਂ ਤੁਹਾਨੂੰ ਸਿੱਧੇ ਬਚ ਗਏ। ਤੇ ਨਾਲੇ ਤੁਸੀਂ ਭਲਾ ਕਰੋਗੇ ਤੇ ਪਰ ਲੋਕੀ ਮੰਨਦੇ ਨਹੀਂ ਭਾਈ ਜੀ, ਮੰਨਦੇ ਨਹੀਂ। ਬਹੁਤ ਮਿਹਨਤਾਂ ਕਰੀ ਦੀਆਂ, ਹੁਣ ਮਜਬੂਰੀਆਂ ਘਰੀ ਬੈਠੇ ਜੇ ਉਹਨਾਂ ਨੂੰ ਸੌਣੇ ਆ ਤਾਂ ਘਰ ਬੰਦ ਹੁੰਦੇ ਆ। ਮੇਰਾ ਤਾਂ ਇੰਨਾ ਹੀ ਕਹਿਣਾ ਸੀਗਾ ਜੀ। ਥੈਂਕ ਯੂ ਜੀ। ਥੈਂਕ ਯੂ। ਬਿਲਕੁਲ ਇਹ ਕੰਫਰਟ ਜ਼ੋਨ ਹੈ ਭਾਜੀ, ਇਹ ਟੁੱਟਣ 'ਚ ਸਮਾਂ ਲੱਗੇਗਾ, ਪਰ ਤੁਹਾਨੂੰ ਜਾਂ ਸਾਨੂੰ ਇਹ ਹੋਕਾ ਦਿੰਦੇ ਰਹਿਣਾ ਚਾਹੀਦਾ ਹੈ। ਜਦੋਂ ਤੁਹਾਨੂੰ ਪਤਾ ਨਾ ਕੰਫਰਟ ਜ਼ੋਨ ਦੇ ਵਿੱਚ ਉਹ ਬਾਜ਼ ਵਾਲੀ ਗੱਲ ਆਪਾਂ ਸੁਣੀ ਹੈ ਨਾ, ਕਿਸੇ ਸੁਲਤਾਨ ਕੋਲ 2 ਬਾਜ਼ ਆਏ ਸਨ, ਕਿਸੇ ਮਿੱਤਰ ਨੇ ਤੋਹਫਾ ਦਿੱਤਾ ਤੇ ਇੱਕ ਉੱਡਦਾ ਸੀ ਇੱਕ ਨਹੀਂ ਸੀ ਉੱਡਦਾ। ਤੇ ਕਿਸੇ ਟ੍ਰੇਨਰ ਨੇ ਜ਼ੋਰ ਲਾ ਲਿਆ, ਨਹੀਂ ਗੱਲ ਸੂਤ ਆਈ ਤੇ ਕਿਸੇ ਨੂੰ ਬੁਲਾਇਆ ਤੇ ਉਹਨੇ ਉਡਾ ਦਿੱਤਾ। ਉਹਨੇ ਕਿਹਾ ਯਾਰ ਇਹ ਗਜ਼ਬ ਕਿੱਦਾਂ ਹੋਇਆ? ਉਹਨੇ ਕਿਹਾ ਬੜੀ ਸਿੰਪਲ ਗੱਲ ਆ, ਕੋਈ ਜਿਹੜੀ ਟਾਹਣੀ ਤੇ ਬੈਠਾ ਸੀਗਾ ਉਹ ਕੰਫਰਟ ਜ਼ੋਨ ਬਣਾਈ ਬੈਠਾ ਸੀ, ਨਾ ਕੱਟ ਦਿੱਤੀ, ਉੱਡ ਗਿਆ। ਸੋ ਗੱਲ ਇਹ ਕਿ ਸਾਨੂੰ ਬਸ ਇਹ ਆ ਕਿ ਬਾਜ਼ ਨੂੰ ਮਾਰਨ ਦੀ ਥਾਂ ਤੇ ਜਾਂ ਉਹਦੇ ਤੇ ਨਿਸ਼ਾਨੇ ਕੱਸਣ ਦੀ ਥਾਂ ਤੇ, ਉਹਨੂੰ ਕੁੱਟਣ ਦੀ ਥਾਂ ਤੇ ਜਾਂ ਕੁਝ ਵੀ ਕਰਨ ਦੀ ਥਾਂ ਤੇ, ਦੁਰਕਾਰਨ ਦੀ ਥਾਂ ਤੇ ਸਾਨੂੰ ਕੰਫਰਟ ਜ਼ੋਨ ਜਿਹੜਾ ਹੈ ਨਾ ਉਹ ਖਤਮ ਕਰਨਾ ਪਵੇਗਾ। ਤਾਂ ਕੰਫਰਟ ਜ਼ੋਨ ਚੋਂ ਸਾਨੂੰ ਲੋਕ ਕੱਢਣੇ ਪੈਣਗੇ। ਹੌਲੀ ਹੌਲੀ ਸਲੋ ਪ੍ਰੋਸੈਸ ਜਿਹੜਾ ਉਹ ਨੇਪਰੇ ਚੜਦਾ ਹੈ। ਤਾਂ ਕੰਫਰਟ ਜ਼ੋਨ ਚੋਂ ਜੇ ਆਪਣੇ ਲੋਕ ਜੇ ਬਾਹਰ ਆ ਗਏ ਤਾਂ ਮੇਰੇ ਖਿਆਲ ਦੇ ਨਾਲ ਪੰਜਾਬੀਆਂ ਦਾ ਜਿਸ ਤਰ੍ਹਾਂ ਦਾ ਸੁਭਾਅ ਹੈ, ਜਿਵੇਂ ਚੇਤਨਤਾ ਆਈ, ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਪਿਛਲੇ 5 ਸਾਲਾਂ ਤੋਂ, ਤਾਂ ਫਟੇ ਚੱਕ ਦੇਣਗੇ, ਐਸੀ ਕੋਈ ਗੱਲ ਨਹੀਂ ਹੈ। ਬਸ ਲੋੜ ਇਹ ਆ ਕਿ ਇਹ ਅੱਗੇ ਇਸੇ ਤਰ੍ਹਾਂ ਹੀ ਜਿਹੜੀ ਲੜੀ ਹੈ ਚੱਲਦੀ ਰਹੇ ਜੀ। ਇਹਦੇ ਵਿੱਚ ਇੱਕ ਵੀ ਗੱਲ ਨਾਲ ਐਡ ਮੈਂ ਜ਼ਰੂਰ ਕਰਨਾ ਚਾਹੁੰਦਾ ਵੀ ਆਪਾਂ ਵੇਟ ਨਾ ਕਰੀਏ ਵੀ ਕੋਈ ਹੋਰ ਨਾਲ ਜਿਹੜਾ ਉਹ ਜੁੜ ਕੇ ਕਰੇ। ਸ਼ੁਰੂਆਤ ਕਿਸੇ ਨੂੰ ਇਹ ਕੌੜਾ ਅੱਕ ਜਿਹੜਾ ਉਹ ਚੱਬਣਾ ਪੈਣਾ ਆ, ਤੇ ਤੁਹਾਡੇ ਵੱਲ ਦੇਖ ਕੇ ਹੋ ਸਕਦਾ ਵੀ ਕੁਛ ਵਕਤ ਲੱਗੇ, ਕੁਛ ਸਾਲ ਲੱਗਣ, ਤੇ ਤੁਹਾਡੇ ਵੱਲ ਦੇਖ ਕੇ ਹੋਰ ਵੀ ਤੁਹਾਡੇ ਭੈਣ ਭਾਈ ਆ ਉਸ ਵੱਲ ਨੂੰ ਜਿਹੜਾ ਉਹ ਵਧਣਗੇ। ਜੇ ਆਪਾਂ ਸੋਚੀਏ ਵੀ ਸਾਰੇ ਇਕੱਠੇ ਇੱਕੋ ਟਾਈਮ ਤੇ ਕਰ ਦੇਣਗੇ, ਇਦਾਂ ਹੁੰਦਾ ਨਹੀਂ ਹੁੰਦਾ ਕਦੀ ਵੀ। ਇੱਕ ਇੱਕ ਕਰਕੇ ਹੀ ਜਿਹੜੀ ਉਹ ਗੱਲ ਬਣਦੀ। ਜਿੱਦਾਂ ਮਿੰਟੂ ਜੀ ਨੇ ਪਹਿਲਾਂ ਵੀ ਕਿਹਾ ਵੀ ਖੁਸ਼ੀ ਜੋੜ ਕੇ ਖੁਸ਼ਹਾਲੀ ਹੁੰਦੀ ਆ। ਸੋ ਇੱਕ ਨੂੰ ਜਿਹੜਾ ਆਪਾਂ ਨੂੰ ਜੋੜਨਾ ਪੈਣਾ ਹੈ। ਅਗਲੇ ਕਾਲਰ ਨੇ ਲਾਸਟ ਅੱਜ ਦੇ ਕਾਲਰ ਲਵਾਂਗੇ, ਗੁਰਪ੍ਰੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਰੀਸੈਂਟਲੀ ਪੜ੍ਹਦਾ ਸੀਗਾ ਕਿ ਜਿਹੜੀ ਗੁਜਰਾਤ 'ਚ ਵਿਜ਼ਿਟ ਹੋਈ ਸੀਗੀ ਆਮ ਆਦਮੀ ਪਾਰਟੀ ਦੇ ਵੱਲੋਂ ਕੇਜਰੀਵਾਲ ਭਗਵੰਤ ਮਾਨ ਜੀ ਦੀ, ਤੇ ਉਹਦੇ 'ਚ ਐਕਸਚੈਕਰ ਤੇ ਸਾਰਾ ਪੰਜਾਬ ਦਾ ਐਕਸਚੈਕਰ ਤੇ ਇਹਨਾਂ ਨੇ ਭਗਵੰਤ ਮਾਨ ਜੀ ਦੀ ਵਿਜ਼ਿਟ ਦਾ ਖਰਚਾ ਪਾਇਆ ਅਰਾਊਂਡ 44 ਲੱਖ ਆਰਟੀਏ ਪਾਈ ਸੀ ਕਿਸੇ ਬਠਿੰਡੇ ਦੇ ਬੰਦੇ ਨੇ। ਤੇ ਮਿੰਟੂ ਜੀ ਤੁਸੀਂ ਕੋਈ ਇਹਦੇ ਬਾਰੇ ਕਹਿਣਾ ਚਾਹੋਗੇ ਕਿ ਕਿਵੇਂ ਸੰਬੰਧ ਤੋਂ ਬਾਹਰ ਹੈਗੀ ਕੋਈ ਗੱਲਾਂ ਆਪ ਕਰੀ ਜਾਂਦੇ ਇਹ? ਜੀ ਥੈਂਕ ਯੂ ਜੀ। ਨਹੀਂ, ਉਹ 45 ਲੱਖ ਉਹ ਹੈ ਜਿਹੜਾ ਮਤਲਬ ਕਿ ਐਵੀਏਸ਼ਨ ਦਾ ਬਿੱਲ ਆਇਆ ਹਾਲੇ, ਕੱਲਾ ਜਹਾਜ਼ ਦਾ। ਤੇ ਮਤਲਬ ਕਿ ਜਿਹੜੀਆਂ ਕੁਝ ਚੀਜ਼ਾਂ ਹੋਰ ਹੁੰਦੀਆਂ ਨੇ, ਜਿੱਦਾਂ ਲਾਈਕ ਕਿ ਤੁਹਾਡਾ ਖਾਣਾ ਬਾਣਾ ਜਾਂ ਜੋ ਵੀ ਹੁੰਦਾ ਹੈ ਕਿ ਸਿਕਿਉਰਿਟੀ ਦਾ ਜਾਂ ਹੋਰ ਰਹਿਣ ਵਸੇਰੇ ਦਾ, ਉਹ ਹਾਲੇ ਕਿਤੇ ਨਾ ਕਿਤੇ ਕਹਿ ਲਓ ਕਿ ਉਹ ਅਜੇ ਖਰਚੇ ਦੇ ਵਿੱਚ ਜੁੜਿਆ ਨਹੀਂ ਹੈ ਉਹ। ਤੇ ਜਦੋਂ ਉਹ ਜੁੜੇਗਾ ਤਾਂ ਇਹ ਰਕਮ ਹੋਰ ਵੀ ਵੱਡੀ ਹੋ ਜਾਏਗੀ। ਪਰ ਇਹ ਤਾਂ ਹੁਣ ਲੋਕਾਂ ਨੇ ਵੇਖਣਾ ਨਾ ਜੀ ਕਿ ਸਾਨੂੰ ਇਹਨਾਂ ਚੀਜ਼ਾਂ ਦਾ ਕੀ ਲਾਹਾ, ਸਾਨੂੰ ਇਹਨਾਂ ਚੀਜ਼ਾਂ ਦਾ ਫਾਇਦਾ ਕੀ ਹੋ ਰਿਹਾ ਹੈ। ਤੋ ਇਹ ਖਰਚਾ ਜਿਹੜਾ ਉਹ ਸਿਰਫ ਤੇ ਸਿਰਫ ਜਹਾਜ਼ ਦਾ ਹੈ, ਜਿਹੜਾ ਰਹਿਣ ਦਾ, ਸਹਿਣ ਦਾ, ਖਾਣ ਪੀਣ ਦਾ, ਸਿਕਿਉਰਿਟੀ ਦਾ, ਉਹ ਹਾਲੇ ਵੱਖਰਾ ਹੈ। ਜੀ। ਸੋ ਇਹ ਰਕਮ ਜਿਹੜੀ ਆ ਉੱਤੇ ਨੂੰ ਹੀ ਜਾਣੀ ਹੈਗੀ ਆ। ਸੋ ਇਹ ਚੀਜ਼ ਜਿਹੜੀ ਉਹ ਆਪਾਂ ਇਸ ਟਾਈਮ ਦੇਖ ਰਹੇ ਹਾਂ। ਤੇ ਮਿੰਟੂ ਜੀ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਮਿਲਦੇ ਹਾਂ ਜੀ ਫਿਰ ਕੱਲ ਨੂੰ ਇਸੇ ਵਕਤ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਤੇ ਪ੍ਰੋਗਰਾਮ ਦੀ ਇੱਥੇ ਹੀ ਜਿਹੜੀ ਜੀ ਹੁਣ ਸਮਾਪਤੀ ਆ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।